ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਮਾਰਚ ਦੀ 30 ਤਰੀਕ ਆ, ਦਿਨ ਮੰਗਲਵਾਰ ਆ ਤੇ ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ, ਅਵਤਾਰ ਸਿੰਘ ਮੰਜਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਇਸ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 5599052575 559 905 2575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਆਫਿਸ ਦੇ ਵਿੱਚ ਕਾਲ ਕਰੋ ਨੰਬਰ 415 909 0503 415 909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਅੱਜ ਆਪਾਂ ਜਿਸ ਤਰ੍ਹਾਂ ਕੱਲ੍ਹ ਸ਼ਾਮੀ ਵੀ ਦੱਸਿਆ ਸੀ ਵੀ NPR ਜਿਹੜਾ ਨੰਬਰ 1 ਰੇਡੀਓ ਸਟੇਸ਼ਨ ਆ USA ਦਾ, ਉਹਨਾਂ ਦੀ ਜਿਹੜਾ ਵੈਲੀ ਪਬਲਿਕ ਰੇਡੀਓ ਫ੍ਰਿਜ਼ਨੋ ਦੇ ਵਿੱਚ ਹੈਗਾ, ਉਹਨਾਂ ਨੇ ਸਪੈਸ਼ਲ ਰਿਪੋਰਟ ਰਨ ਕੀਤੀ ਕਿਸ ਤਰ੍ਹਾਂ ਜਿਹੜੇ ਟਰੱਕਰਜ਼ ਆ ਉਹਨਾਂ ਨੂੰ ਜਿਹੜੀ ਪੰਜਾਬੀ ਦੇ ਵਿੱਚ ਉਹਨਾਂ ਦੀ ਮਾਂ ਭਾਸ਼ਾ ਜਿਹੜੀ ਮਾਂ ਬੋਲੀ ਆ ਉਹਦੇ ਵਿੱਚ ਇਨਫੋਰਮੇਸ਼ਨ ਕੋਵਿਡ ਦੇ ਦੌਰਾਨ ਗੌਰਮੈਂਟ ਨੂੰ ਜਿਹੜੀ ਪ੍ਰੋਵਾਈਡ ਕਰਨੀ ਚਾਹੀਦੀ ਸੀ ਨਹੀਂ ਮਿਲੀ, ਪਰ ਹੋਰ ਕੌਣ ਕੌਣ ਉਹਨਾਂ ਨੂੰ ਪ੍ਰੋਵਾਈਡ ਕਰਦਾ ਰਿਹਾ। ਉਹਦੇ 'ਚ ਪੰਜਾਬੀ ਰੇਡੀਓ USA ਦਾ ਵੀ ਵਿਸ਼ੇਸ਼ ਯੋਗਦਾਨ ਆ। ਉਹ ਰਿਪੋਰਟ ਆਪਾਂ ਤੁਹਾਨੂੰ ਸੁਣਾਵਾਂਗੇ ਵੀ ਤੇ ਤੁਹਾਡੇ ਜਿਹੜੇ ਵਿਚਾਰ ਵੀ ਲਵਾਂਗੇ। ਅਤੇ ਜੇ ਕਰੋਨਾ ਦੀ ਗੱਲ ਕਰਦੇ ਜਾਈਏ, ਕਰੋਨਾ ਦੇ ਸੰਬੰਧ ਦੇ ਵਿੱਚ ਅੱਜ CDC ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਇੱਕ ਵਾਰੀ ਫਿਰ ਬਹੁਤ ਹੀ ਖਤਰਨਾਕ ਵਾਰਨਿੰਗ ਦਿੱਤੀ ਆ ਵੀ ਜਿਹੜੀ ਕਰੋਨਾ ਵਾਇਰਸ ਆ ਆਪਾਂ ਸਾਰੇ ਢਿੱਲੇ ਪੈ ਗਏ ਆ ਅਤੇ ਇਹ ਇੱਕ ਵਾਰੀ ਫਿਰ ਬਹੁਤ ਵੱਧ ਰਹੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਵਾਰੀ ਫਿਰ ਕਿਹਾ ਵੀ ਮਾਸਕ ਦਾ ਜਿਹੜਾ ਮੈਂਡੇਟ ਆ ਉਸ ਨੂੰ ਪੂਰੀ ਤਰ੍ਹਾਂ ਜਾਰੀ ਰੱਖੋ। ਕਈ ਸਟੇਟਾਂ ਨੇ ਜਿਹੜਾ ਮਾਸਕ ਆ ਉਹਨੂੰ ਰਿਮੂਵ ਕਰ ਦਿੱਤਾ ਸੀ ਵੀ ਨਹੀਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਅਤੇ ਜੇ ਥੋੜ੍ਹੀ ਜਿਹੀ ਡਾਟੇ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ ਕਹਿੰਦੇ ਵੀ 40% ਪਿਛਲੇ 2 ਹਫ਼ਤਿਆਂ ਦੇ ਵਿੱਚ ਕਰੋਨਾ ਵਾਇਰਸ ਇਨਕਰੀਜ਼ ਹੋਈ ਆ। 133%, ਅਤੇ ਕਨੈਟੀਕਟ 'ਚ 62%, ਨਿਊਯਾਰਕ ਅਤੇ ਪੈਂਸਿਲਵੇਨੀਆ 'ਚ 40%। ਸੋ ਇੱਕ ਹੋਰ ਵੀ ਸਰਵੇ ਆਇਆ ਜਿਹਦੇ ਮੁਤਾਬਕ ਕਹਿੰਦੇ ਭਈ 4000 ਦੇ ਕਰੀਬ ਹੈਲਥ ਕੇਅਰ ਦੇ ਜਿਹੜੇ ਇੰਪਲਾਈ ਸੀਗੇ ਉਹਨਾਂ ਨੂੰ ਦਸੰਬਰ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਪੂਰੀ ਸਟੱਡੀ ਕੀਤੀ ਗਈ, ਜਿਹਦੇ ਵਿੱਚ ਕਹਿੰਦੇ ਭਈ ਜਿਨ੍ਹਾਂ ਨੇ ਟੀਕੇ ਲਵਾਏ ਹੋਏ ਸੀ ਉਹਨਾਂ 'ਚੋਂ ਸਿਰਫ 3 ਜਾਣਿਆਂ ਨੂੰ 4000 ਦੇ ਵਿੱਚੋਂ ਸਿਰਫ 3 ਜਾਣਿਆਂ ਨੂੰ ਜਿਹੜਾ ਕਰੋਨਾ ਵਾਇਰਸ ਹੋਇਆ, ਜਦ ਕਿ ਇੱਕ ਹੋਰ ਇੱਦਾਂ ਹੀ ਸਰਵੇ ਉਹ ਨਹੀਂ ਕੀਤਾ ਜਿਹਦੇ ਵਿੱਚੋਂ 161 ਜਾਣਿਆਂ ਨੂੰ ਜਿਹੜਾ ਕਰੋਨਾ ਵਾਇਰਸ ਹੋਇਆ। ਸੋ ਜਿਹੜਾ ਵੈਕਸੀਨ ਲਵਾਉਣਾ ਇਹ ਬਹੁਤ ਜ਼ਰੂਰੀ ਹੈਗਾ ਜੀ। ਬਿਲਕੁਲ, ਜਿੱਥੇ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ, ਜਦੋਂ ਵੀ ਜਿਹੜਾ ਉਹ ਮੌਕਾ ਮਿਲ ਰਿਹਾ ਹੈਗਾ ਆ, ਤਾਂ ਉਸ ਦੇ ਲਈ ਜਿਹੜਾ ਤੁਸੀਂ ਡੈਫੀਨੇਟਲੀ ਆਪਣੀ ਜਿਹੜੀ ਵੈਕਸੀਨ ਆ ਉਹ ਤੁਸੀਂ ਲਵਾਓ। ਜਿਹੜੇ ਸਾਬਕਾ ਰਾਸ਼ਟਰਪਤੀਆਂ ਤੋਂ ਲੈ ਕੇ ਮੌਜੂਦਾ ਰਾਸ਼ਟਰਪਤੀ ਅਤੇ ਸਾਰਿਆਂ ਨੇ ਜਿਹੜੀ ਆ ਵੈਕਸੀਨ ਉਹ ਲਵਾਈ ਆ। ਸੋ ਡੈਫੀਨੇਟਲੀ ਇਸ ਦਾ ਆਪਾਂ ਨੂੰ ਬੈਟਰ ਰਹੂਗਾ, ਕਿਉਂਕਿ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜੇ ਨੰਬਰਸ ਦੁਬਾਰਾ ਵਧਣੇ ਸ਼ੁਰੂ ਹੋ ਗਏ ਆ, ਉਹ ਚਿੰਤਾ ਦਾ ਵਿਸ਼ਾ ਆ। ਅੱਗੇ ਦੇਖੋ, ਸਾਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਗਰਮੀਆਂ ਤਾਈਂ ਇਹਨੇ ਖੁਰਦ ਬੁਰਦ ਹੋ ਜਾਣਾ, ਚਲੇ ਜਾਣਾ ਆ, ਪਰ ਆਪਾਂ ਦੇਖ ਰਹੇ ਹਾਂ ਵੀ ਹੁਣ ਗਰਮੀਆਂ ਜਿਉਂ-ਜਿਉਂ ਫਿਰ ਵੱਧ ਰਹੀਆਂ ਆ ਅਤੇ ਦੁਬਾਰਾ ਨੰਬਰ ਜਿਹੜੇ ਵਧਣੇ ਸ਼ੁਰੂ ਹੋ ਰਹੇ ਆ। ਕਿਤੇ ਨਾ ਕਿਤੇ ਲੋਕ ਥੋੜ੍ਹੀ ਜਿਹੀ ਢਿੱਲ ਇਸ ਦੇ ਵਿੱਚ ਜਿਹੜੀ ਉਹ ਦੇ ਰਹੇ ਹੈਗੇ ਆ, ਅਤੇ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨਾਂ ਦੇ ਵੱਲੋਂ ਵੀ ਜਿਹੜੀ ਆ ਉਹ ਜ਼ਿਆਦਾ ਢਿੱਲ ਜਿਹੜੀ ਹੋ ਰਹੀ ਆ। ਦੇਖੋ, ਢਿੱਲ ਚਾਹੀਦੀ ਵੀ ਹੈਗੀ ਆ ਬਹੁਤ ਸਾਰੇ ਬਿਜ਼ਨਸਿਸ ਦੇ ਸਰਵਾਈਵ ਕਰਨ ਦੇ ਲਈ, ਪਰ ਉਹ ਸਰਵਾਈਵ ਤਾਂ ਹੀ ਜਿਹੜੇ ਉਹ ਹੋਣਗੇ
ਵੀ ਸਾਰਾ ਕੁਝ ਚੱਲਦਾ ਰਹੂਗਾ, ਕਿਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਲੋਕਡਾਊਨ ਵਗੈਰਾ ਜੇ ਉਹ ਕੁਝ ਲਾ ਦਿੱਤਾ ਤਾਂ ਫਿਰ ਉਹੀ ਜਿਹੜਾ ਵਾਧੂ ਦਾ ਜਿਹੜੀ ਸਮੱਸਿਆ ਆ ਉਹ ਆਪਣੇ ਸਾਹਮਣੇ ਜਿਹੜੀ ਉਹ ਪੈ ਜਾਵੇਗੀ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਜਲਦੀ ਤੋਂ ਜਲਦੀ ਜਿਹੜੇ ਆ ਵੈਕਸੀਨੇਟ ਹੋਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਹੜੀ ਵੀ ਤੁਹਾਨੂੰ ਅਵੇਲੇਬਲ ਹੈਗੀ ਆ ਵੈਕਸੀਨ ਉਹ ਤੁਸੀਂ ਜਿਹੜੀ ਉਹ ਲਵਾ ਸਕਦੇ ਆ। ਰਾਈਟ ਨਾਓ ਅਮਰੀਕਾ 'ਚ 3 ਹੀ ਜਿਹੜੀਆਂ ਵੈਕਸੀਨਸ ਆ ਉਹ FDA ਦੇ ਦੁਆਰਾ ਐਮਰਜੈਂਸੀ ਯੂਜ਼ ਦੇ ਲਈ ਅਪਰੂਵ ਕੀਤੀਆਂ ਗਈਆਂ ਆ, ਜਿਨ੍ਹਾਂ 'ਚ ਫਾਈਜ਼ਰ, ਬਾਇਓਨਟੈਕ, ਮੋਡਰਨਾ ਦੀ ਅਤੇ ਨਾਲ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਜੌਨਸਨ ਐਂਡ ਜੌਨਸਨ ਵਾਲੀ ਜਿਹੜੀ ਉਹ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਇੱਕ ਵੀਡੀਓ ਦਿਲ ਦਹਿਲਾਉਣ ਵਾਲੀ ਜਿਹੜੀ ਉਹ ਸਾਹਮਣੇ ਆਈ ਆ, ਜਿਸ ਦੇ ਵਿੱਚ ਆਈ ਥਿੰਕ ਨਿਊਯਾਰਕ ਦੀ ਜਿਹੜੀ ਉਹ ਵੀਡੀਓ ਹੈਗੀ ਆ, ਜਿਸ ਦੇ ਵਿੱਚ ਇੱਕ ਬੰਦਾ ਇੱਕ ਔਰਤ 65 ਸਾਲਾਂ ਦੀ ਏਸ਼ੀਅਨ ਮੂਲ ਦੀ ਔਰਤ ਆ, ਉਸ ਦੇ ਮੋਹਰਿਓਂ ਦੀ ਹੀ ਜਿਹੜਾ ਤੁਰਿਆ ਜਾਂਦਾ ਸੀ, ਉਹ ਕਹਿੰਦੇ ਚਰਚ ਨੂੰ ਜਾ ਰਹੀ ਸੀ ਤਾਂ ਉਸ ਨੂੰ ਉਹਨੇ ਲੱਤ ਮਾਰ ਕੇ ਪਹਿਲਾਂ ਸਿੱਟਿਆ ਅਤੇ ਫਿਰ ਉਹਨੇ ਕਿਹਾ ਯੂ ਡੋਂਟ ਬਿਲੋਂਗ ਹੇਅਰ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ ਵੱਧ ਰਹੀ ਜਿਹੜੀ ਹਿੰਸਾ ਆ, ਇਹ ਇੱਕ ਹੋਰ ਸਮੱਸਿਆ ਜਿਹੜੀ ਉਹ ਬਣੀ ਆ। ਇਹ ਕਾਲੇ ਮੂਲ ਦਾ ਬੰਦਾ ਜਿਹੜਾ ਉਹ ਸੀਗਾ ਜਿਸ ਨੇ ਇਹ ਕਹਿੰਦੇ ਆ ਹਿੰਸਾ ਜਿਹੜੀ ਇਹ ਕੀਤੀ ਆ, ਅਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਉਸ ਦੀਆਂ ਤਸਵੀਰਾਂ ਜਿਹੜੀਆਂ ਉਹ ਹੁਣ ਜਾਰੀ ਕੀਤੀਆਂ ਆ ਵੀ ਇਸ ਨੂੰ ਫੜਾਉਣ ਦੇ ਲਈ ਜਿਹੜਾ ਉਹ ਹੋਵੇ। ਇੱਕ ਲਗਜ਼ਰੀ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਕਹਿੰਦੇ ਆ ਇਸ ਸੋਮਵਾਰ ਨੂੰ ਇਸ ਬੰਦੇ ਨੇ ਹਮਲਾ ਜਿਹੜਾ ਉਹ ਕੀਤਾ ਸੀ, ਅਤੇ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਵੀ ਕੁਛ ਜਿਹੜੇ ਸਿਕਿਉਰਿਟੀ ਵਾਲੇ ਲੋਕ ਜਿਹੜੇ ਉਸ ਬਿਲਡਿੰਗ ਦੇ ਬਾਹਰ ਸੀਗੇ, ਉਹਨਾਂ ਨੇ ਇਹ ਜਦੋਂ ਉਸ ਬੀਬੀ ਦੀ ਮਾਰਕੁੱਟ ਕੀਤੀ ਜਾ ਰਹੀ ਸੀ ਉਹਨਾਂ ਨੇ ਵਿੱਚ ਰੋਕਣ ਦੀ ਕੋਈ ਵੀ ਜਿਹੜੀ ਕੋਸ਼ਿਸ਼ ਨਹੀਂ ਕੀਤੀ। ਇਨਫੈਕਟ ਕਹਿੰਦੇ ਵੀ ਵੀਡੀਓ ਦੇ ਵਿੱਚ ਇਹ ਅਖੀਰ ਦੇ ਵਿੱਚ ਦੇਖਿਆ ਜਾਂਦਾ ਵੀ ਜਿਸ ਇੱਕ ਸਿਕਿਉਰਿਟੀ ਗਾਰਡ ਆਉਂਦਾ ਆ ਅਤੇ ਆਪਣੇ ਜਿਹੜੀ ਬਿਲਡਿੰਗ ਦੇ ਦਰਵਾਜ਼ਾ ਜਿਹੜਾ ਉਹ ਬੰਦ ਕਰ ਲੈਂਦਾ ਆ। ਸੋ ਹੁਣ ਬੰਦੇ ਦੀ ਕਹਿੰਦੇ ਆ ਭਾਲ ਆ ਉਹ ਜਾਰੀ ਆ, ਅਤੇ ਇਹੀ ਨਹੀਂ ਹਰਜੋਤ ਸਿੰਘ ਜੀ ਜਿਸ ਸਿਕਿਉਰਿਟੀ ਗਾਰਡ ਨੇ ਇਸ ਹਿੰਸਾ ਦੇ ਉੱਤੇ ਕੀਤਾ ਤਾਂ ਚਲੋ ਕੁਛ ਨਹੀਂ, ਆਪਣੇ ਦਰਵਾਜ਼ੇ ਵੀ ਬੰਦ ਕਰ ਲਏ, ਉਸ ਨੂੰ ਵੀ ਕਹਿੰਦੇ ਉਹ ਬਿਲਡਿੰਗ ਵਾਲੇ ਦੱਸ ਰਹੇ ਵੀ ਉਸ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਜਿਸ ਨੂੰ ਵੀ ਪਤਾ ਲੱਗੇ ਇਸ ਬੰਦੇ ਦੇ ਬਾਰੇ ਤਾਂ ਉਸ ਨੂੰ ਤੁਰੰਤ ਕਹਿੰਦੇ ਆ ਵੀ ਉਸ ਦੀ ਜਿਹੜੀ ਉਹ ਇਤਲਾਹ ਕੀਤੀ ਜਾਵੇ ਤਾਂ ਜੋ ਉਹ ਬੰਦੇ ਨੂੰ ਨਾਲ ਦੇ ਨਾਲ ਫੜ ਕੇ ਜਿਹੜੀ ਬਣਦੀ ਸਜ਼ਾ ਆ ਉਹ ਮਿਲ ਸਕੇ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਲਗਾਤਾਰ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਏਸ਼ੀਅਨ ਮੂਲ ਦੇ ਲੋਕਾਂ ਦੇ ਖਿਲਾਫ, ਅਤੇ ਅੱਜ ਬਾਈਡਨ ਪ੍ਰਸ਼ਾਸਨ ਜਿਹੜਾ ਆ ਉਹ ਕਹਿ ਰਿਹਾ ਆ, ਕਹਿੰਦੇ ਵੀ ਇਸ ਨੂੰ ਲੈ ਕੇ ਉਹ ਐਡਰੈਸ ਜਿਹੜਾ ਉਹ ਕਰਨਗੇ। ਵਾਈਟ ਹਾਊਸ ਦੇ ਦੁਆਰਾ ਅਨਾਊਂਸਮੈਂਟ ਅੱਜ ਆਈ ਆ ਵੀ ਇਸ ਜਿਹੜੀ ਏਸ਼ੀਅਨ ਅਮੈਰੀਕਨ ਦੇ ਖਿਲਾਫ ਵਾਇਲੈਂਸ ਵੱਧ ਰਹੀ ਆ ਉਸ ਦੇ ਖਿਲਾਫ ਜਿਹੜਾ ਉਹ ਅੱਜ ਐਡਰੈਸ ਕਰਨਗੇ ਵੀ ਕੀ ਐਕਸ਼ਨ ਜਿਹੜੇ ਉਹ ਸ਼ਾਇਦ ਲੈਣ ਜਾ ਰਹੇ ਨੇ। ਜੀ, ਸੋ ਸਭ ਤੋਂ ਮਾੜੀ ਗੱਲ ਦੇਖੋ ਜਿਹੜੇ ਸਿਕਿਉਰਿਟੀ ਗਾਰਡ ਉੱਥੇ ਸੀਗੇ ਉਹਨਾਂ ਨੇ ਕੋਈ ਇੰਟਰਫੀਅਰੈਂਸ ਨਹੀਂ ਕੀਤੀ, ਸੋ ਇਹ ਵੀ ਜਿਹੜਾ ਇੱਕ ਵੱਡਾ ਇਸ਼ੂ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਸੁਏਜ਼ ਕਨਾਲ ਨੂੰ ਲੈ ਕੇ ਆ, ਅਤੇ ਉੱਥੇ ਦਾ ਜਿਹੜਾ ਬਹੁਤ ਵੱਡਾ ਕਾਰਗੋ ਸ਼ਿਪ ਸੀ ਮੈਮੋਥ ਕਾਰਗੋ ਸ਼ਿਪ ਉਹ ਫ੍ਰੀ ਹੋ ਗਿਆ, ਅਤੇ ਹੁਣ ਉੱਥੋਂ ਜਿਹੜਾ ਟ੍ਰੈਫਿਕ ਆ ਆਲਰੇਡੀ ਚੱਲ ਪਿਆ ਹੈਗਾ। $9 ਬਿਲੀਅਨ ਦੀ ਗਲੋਬਲ ਟ੍ਰੇਡ ਜਿਹੜੀ ਆ ਉੱਥੋਂ ਹਰ ਰੋਜ਼ ਨਿਕਲਦੀ ਹੈਗੀ ਆ। ਸੋ ਹੁਣ ਇਹ ਤੋਂ ਦੁਨੀਆ ਨੂੰ ਪਤਾ ਲੱਗਦਾ ਵੀ ਦੇਖੋ ਇੱਕ ਜਗ੍ਹਾ ਹੀ ਰੁਕਣ ਦੇ ਨਾਲ ਕਹਿੰਦੇ ਪਈ ਹੁਣ ਕਈ ਮਹੀਨੇ ਲੇਟ ਜਿਹੜੀ ਲੋਕਾਂ ਦਾ ਸਮਾਨ ਆਉਣਾ ਸੀ ਉਹ ਹੋ ਗਿਆ। ਕਿੰਨੇ ਜ਼ਿਆਦਾ ਸ਼ਿਪ ਉੱਥੋਂ ਲੰਘਦੇ ਸੀ ਉਹ ਇੰਨੇ ਦਿਨ ਜਿਹੜੇ ਆ ਬੰਦ ਰਹਿਣ ਕਰਕੇ ਜਿਹੜਾ ਆ ਸਾਰਾ ਕੁਛ ਡਿਲੇ ਹੋ ਗਿਆ। 12% ਪੂਰੇ ਦੁਨੀਆ ਦੀ ਜਿਹੜੀ ਗਲੋਬਲ ਟ੍ਰੇਡ ਆ ਉਹ ਸੁਏਜ਼ ਕਨਾਲ ਦੇ ਥਰੂ ਨਿਕਲਦੀ ਆ। 19,000 ਵੈਸਲ ਇੱਦਾਂ ਦੇ ਜਿਹੜਾ ਕੱਲ੍ਹ ਇੱਕ ਫਸਿਆ ਸੀ, ਪਿਛਲੇ ਵੀਕ ਫਸਿਆ ਸੀ, 19,000 ਵੈਸਲ ਜਿਹੜੇ ਆ ਹਰ ਸਾਲ ਉੱਥੋਂ ਲੰਘਦੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਕੱਲ੍ਹ ਨਾਸਾ ਨੇ ਵੀ ਤਸਵੀਰਾਂ ਜਾਰੀ ਕੀਤੀਆਂ ਸੀ ਵੀ ਸੁਏਜ਼ ਕਨਾਲ ਤੋਂ ਜਾਣ ਤੋਂ ਪਹਿਲਾਂ ਜਿਹੜਾ ਰਾਹ ਹੈਗਾ ਆ ਸਮੁੰਦਰ ਆ ਜਿਹੜਾ ਉਸ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਜਿਹੜੀ ਸੀਗੀ, ਸਾਰੀਆਂ ਸ਼ਿਪ ਜਿਹੜੀਆਂ ਉਹ ਖੜ੍ਹੀਆਂ ਪਈਆਂ ਸੀ ਸੈਂਕੜਿਆਂ ਦੀ ਸੰਖਿਆ ਦੇ ਵਿੱਚ। ਕੱਲ੍ਹ ਕਹਿੰਦੇ ਆ ਵੀ ਉਸ ਦੇ ਇਹ ਕਨਾਲ ਓਪਨ ਹੋਣ ਤੋਂ ਬਾਅਦ ਦੇ ਵਿੱਚ ਉਹ ਫਿਰ ਹੁਣ ਸ਼ਿਪਸ ਦੀ ਆਵਾਜਾਈ ਜਿਹੜੀ ਮੁੜ ਦੁਬਾਰਾ ਜਿਹੜੀ ਸ਼ੁਰੂ ਹੋ ਚੁੱਕੀ ਆ। $9 ਬਿਲੀਅਨ ਪ੍ਰਤੀ ਦਿਨ ਨੁਕਸਾਨ ਜਿਹੜਾ ਟ੍ਰੇਡ ਦੇ ਵਿੱਚ ਜਿਹੜਾ ਗਲੋਬਲ ਇਕੋਨਮੀ ਨੂੰ ਜਿਹੜਾ ਆ ਇਸ ਦੇ ਫਸਣ ਦੇ ਕਰਕੇ ਜਿਹੜਾ ਉਹ ਹੋਇਆ ਸੀਗਾ। ਸੋ ਸੁਏਜ਼ ਕਨਾਲ ਦਾ ਵੀ ਇੱਦਾਂ ਹੈ ਹਰਜੋਤ ਸਿੰਘ ਜੀ, ਇਹ ਜਿਹੜਾ ਦੱਖਣ ਵਾਲੇ ਪਾਸੇ ਨੂੰ ਜਿਹੜਾ ਹੈਗਾ ਇੱਥੇ ਸਿਰਫ ਇੱਕ ਚੈਨਲ ਹੈਗਾ ਆ। ਜਦੋਂ ਇਹ ਯੂਰਪ ਵੱਲ ਨੂੰ ਜਾਂ ਉਤਲੇ ਪਾਸੇ ਨੂੰ ਜਿਹੜਾ ਉਹ ਜਾਂਦੀ ਆ ਅਟਲਾਂਟਿਕ ਓਸ਼ਨ ਦੇ ਵਿੱਚ ਜਾ ਕੇ ਜਿੱਥੇ ਇਹ ਮਿਲਦੀ ਆ ਤਾਂ ਉੱਥੇ ਜਿਹੜਾ ਹਰਜੋਤ ਸਿੰਘ ਜੀ 2 ਜਿਹੜੇ ਚੈਨਲ ਨੇ, ਜੇ ਇੱਕ ਬੰਦ ਵੀ ਹੋ ਜਾਵੇ ਤਾਂ ਦੂਜਾ ਜਿਹੜਾ ਆ ਉਹ ਚੱਲਦਾ ਰਹਿੰਦਾ ਆ। ਸੋ
ਜਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਧਰਲੇ ਪਾਸੇ ਵੀ ਇਹਨਾਂ ਨੂੰ 2 ਵੇ ਫ੍ਰੀਵੇ ਜਿਹੜਾ ਆ ਉਹ ਬਣਾਉਣਾ ਜਿਹੜਾ ਉਹ ਪਵੇਗਾ, ਕੁਛ ਨਾ ਕੁਛ ਇਸ ਹਿਸਾਬ ਦੇ ਨਾਲ ਜਿਹੜਾ ਕਰਨਾ ਪਊਗਾ। ਸੋ ਲੈਟਸ ਸੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਪਰ ਤੁਸੀਂ ਆਪਣੀਆਂ ਕਈ ਚੀਜ਼ਾਂ ਜਿਹੜੀਆਂ ਹੁਣ ਲੇਟ ਪਹੁੰਚਦੀਆਂ ਹੋਈਆਂ ਜਿਹੜੀਆਂ ਆ ਉਹ ਦੇਖੋਗੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਾਰਜੀਆ ਦੇ ਵਿੱਚ ਜਦੋਂ ਹਰਜੋਤ ਸਿੰਘ ਜੀ ਇੱਕ ਵੋਟਿੰਗ ਰਾਈਟਸ ਨੂੰ ਲੈ ਕੇ, ਵੋਟਿੰਗ ਨੂੰ ਲੈ ਕੇ ਜਿਹੜਾ ਨਵਾਂ ਕਾਨੂੰਨ ਸਾਈਨ ਕੀਤਾ ਜਾ ਰਿਹਾ ਸੀਗਾ ਗਵਰਨਰ ਕੈਂਪ ਦੇ ਦੁਆਰਾ, ਉੱਥੇ ਹੀ ਉੱਥੋਂ ਦੀ ਹੀ ਇੱਕ ਰਿਪਰੈਜ਼ੈਂਟੇਟਿਵ ਉਸ ਕਹਿੰਦੇ ਆ ਵੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕਰ ਰਹੀ ਸੀ ਅਤੇ ਉਸਨੇ ਦਰਵਾਜ਼ਾ ਵੀ ਖੜਖੜਾਇਆ। ਉਸ ਦੇ ਬਾਬਤ ਅੱਜ ਜਿਹੜੇ ਇੱਕ ਪੁਲਿਸ ਆਫਿਸਰ ਜਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ, ਸਟੇਟ ਪੈਟਰੋਲ ਆਫਿਸਰ ਜਾਰਜੀਆ ਦਾ, ਉਹਨੇ ਕਿਹਾ ਵੀ ਮੈਂ ਜਿਹੜੀ ਰਿਪਰੈਜ਼ੈਂਟੇਟਿਵ ਪਾਰਕ ਕੈਨਨ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ, ਕਹਿੰਦਾ ਵੀ ਮੈਨੂੰ ਬੈਕ ਆਫ ਦਾ ਮਾਈਂਡ ਮੇਰੇ ਮਨ ਦੇ ਵਿੱਚ ਪਿੱਛੇ ਚੱਲ ਰਿਹਾ ਸੀਗਾ ਵੀ ਕਿਤੇ ਇਹਦੇ ਕਰਕੇ 6 ਜਨਵਰੀ ਵਾਲੀ ਘਟਨਾ ਜਿਹੜੀ ਸਾਡੇ ਇੱਥੇ ਕੈਪੀਟਲ ਬਿਲਡਿੰਗ ਦੇ ਵਿੱਚ ਜਿਹੜੀ ਉਹ ਨਾ ਹੋ ਜਾਵੇ। ਜਿਹੜੇ ਲੈਫਟੀਨੈਂਟ ਲੈਂਗਫੋਰਡ ਉਹਨਾਂ ਨੇ ਆਪਣੇ 13 ਪੰਨਿਆਂ ਦੀ ਇੰਸੀਡੈਂਟ ਰਿਪੋਰਟ ਜਿਹੜੀ ਆ ਉਹ ਲਿਖ ਕੇ ਦਿੱਤੀ ਹੈਗੀ ਆ। ਉਸ ਦੇ ਵਿੱਚ ਉਸਨੇ ਕਿਹਾ ਵੀ ਜਦੋਂ ਉਹ ਇੱਦਾਂ ਦਰਵਾਜ਼ਾ ਜਿਹੜੀ ਉਹ ਨੌਕ ਕਰ ਰਹੀ ਸੀ, ਮੈਨੂੰ ਲੱਗਾ ਵੀ ਇਸ ਨੂੰ ਦੇਖਦੇ ਹੋਏ ਹੋਰ ਵੀ ਪ੍ਰੋਟੈਸਟਰ ਜਿਹੜੇ ਆ ਉਹ ਇੱਥੇ ਆ ਸਕਦੇ ਨੇ ਅਤੇ 6 ਜਨਵਰੀ ਵਰਗੀ ਘਟਨਾ ਜਿਹੜੀ ਆ ਉਹ ਇੱਥੇ ਵਾਪਰ ਸਕਦੀ ਆ। ਸੋ ਉਸ ਚੀਜ਼ ਨੂੰ ਰੋਕਣ ਦੇ ਲਈ ਉਸਨੇ ਇਸ ਨੂੰ ਪਹਿਲਾਂ ਹੀ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀਗਾ। ਸੋ ਇਸ ਦੇ ਉੱਤੇ ਫੈਲਨੀ ਚਾਰਜਿਸ ਵੀ ਜਿਹੜੇ ਉਹ ਲਾਏ ਗਏ ਸੀ। ਇਹ ਸਿਟਿੰਗ ਰਿਪਰੈਜ਼ੈਂਟੇਟਿਵ ਜਿਹੜੀ ਉਹ ਜਾਰਜੀਆ ਦੀ ਜਿਹੜੀ ਉਹ ਹੈਗੀ ਆ ਪਾਰਕ ਕੈਨਨ। ਜੀ, ਅਗਲੀ ਖਬਰ ਡੈਰਿਕ ਚੌਵਿਨ ਦੇ ਜਿਹੜਾ ਹੈਗਾ ਆ ਕੇਸ ਦੇ ਸੰਬੰਧ ਦੇ ਵਿੱਚ ਹੀਅਰਿੰਗ ਅੱਜ ਕੱਲ੍ਹ ਚੱਲ ਰਹੀ ਆ ਕੋਰਟ ਦੇ ਵਿੱਚ। ਕੱਲ੍ਹ MMA ਫਾਈਟਰ ਜਿਸ ਨੇ ਉਹ ਸਾਰੀ ਵੀਡੀਓ ਬਣਾਈ ਸੀ, ਉਹਦੇ ਲਾਗੇ ਵੀ ਖੜਾ ਸੀ, ਉਸ ਨੇ ਜਿਹੜਾ ਆ ਕੋਰਟ ਦੇ ਵਿੱਚ ਆਪਣੇ ਬਿਆਨ ਦਿੱਤੇ ਵੀ ਕਿਸ ਤਰ੍ਹਾਂ ਜਿਹੜਾ ਇਹ ਪੁਲਿਸ ਆਫੀਸਰ ਸੀ, ਇਸ ਨੇ ਜਿਹੜਾ ਜਾਰਜ ਫਲਾਇਡ ਜਿਹਦੀ ਮੌਤ ਹੋ ਗਈ, ਉਹਦੇ ਧੌਣ ਦੇ ਉੱਤੇ ਬਾਰ-ਬਾਰ ਜਿਹੜਾ ਗੋਡਾ ਆ ਆਪਣੀ ਉਸ ਪੋਜੀਸ਼ਨ 'ਚ ਰੱਖਿਆ ਤਾਂ ਕਿ ਉਹ ਉੱਥੋਂ ਹਿੱਲ ਨਾ ਸਕੇ, ਸਾਹ ਨਾ ਲੈ ਸਕੇ। ਉਹ ਕਹਿੰਦਾ ਵੀ ਮੈਂ ਇੰਟਰਫੀਅਰ ਤਾਂ ਕਰ ਸਕਦਾ ਸੀ, ਪਰ ਮੇਰੀ ਜਿਹੜੀ ਟ੍ਰੇਨਿੰਗ ਇਸ ਹਿਸਾਬ ਨਾਲ ਆ ਵੀ ਮੈਂ ਗੁੱਸੇ 'ਚ ਨਹੀਂ ਆਉਣਾ। ਪਰ ਮੈਂ 1-2 ਵਾਰ ਕੋਸ਼ਿਸ਼ ਵੀ ਕੀਤੀ, ਪਰ ਜਿਹੜਾ ਚੌਵਿਨ ਪੁਲਿਸ ਆਫੀਸਰ ਡੈਰਿਕ ਚੌਵਿਨ ਸੀ, ਉਹਦੇ ਨਾਲ ਇੱਕ ਹੋਰ ਜਿਹੜਾ ਪੁਲਿਸ ਆਫੀਸਰ ਸੀ, ਉਹ ਬਾਰ-ਬਾਰ ਮੈਨੂੰ ਕਹਿੰਦਾ ਰਿਹਾ ਵੀ ਪਰੇ ਹਟ ਜਾ, ਪਰੇ ਹਟ ਜਾ। ਸੋ ਇਸ ਕਰਕੇ ਜਿਹੜੀ ਪੂਰੀ ਜਿਹੜੀ ਅੱਖੀਂ ਦਿਖਾ ਹਾਲ ਸੀਗਾ ਉਹਦਾ, ਉਸ ਨੇ ਕੋਰਟ ਦੇ ਵਿੱਚ ਸਾਰਿਆਂ ਨੂੰ ਦੱਸਿਆ। ਜੀ, ਇਸ ਮਾਮਲੇ ਦੇ ਵਿੱਚ ਟ੍ਰਾਇਲ ਦੇ ਵਿੱਚ ਕਹਿੰਦੇ ਵੀ ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਵੀ ਸ਼ਾਇਦ ਡੈਰਿਕ ਚੌਵਿਨ ਦੇ ਜਿਹੜੇ ਜਦੋਂ ਇਹ ਅਫਸਰ ਸੀਗਾ, ਹੁਣ ਤਾਂ ਉਸ ਨੂੰ ਜਿਹੜਾ ਉਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀਗਾ, ਫਾਇਰ ਕੀਤਾ ਗਿਆ ਸੀਗਾ, ਵੀ ਉਸ ਦੇ ਜਿਹੜੇ ਸੀਨੀਅਰ ਅਫਸਰ ਆ ਉਹ ਵੀ ਕਹਿੰਦੇ ਵੀ ਸ਼ਾਇਦ ਇਸ ਟ੍ਰਾਇਲ ਦੇ ਵਿੱਚ ਵਿਟਨੈਸ ਦੇ ਤੌਰ ਦੇ ਉੱਤੇ ਕੋਈ ਨਾ ਕੋਈ ਆਪਣੇ ਬਿਆਨ ਜਿਹੜੇ ਆ ਉਹ ਦੇਣਗੇ। ਕਹਿੰਦੇ ਵੀ ਸ਼ਾਇਦ ਇਹ ਪਹਿਲੀ ਵਾਰੀ ਹੋਊਗਾ ਵੀ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਜੂਨੀਅਰ ਪੁਲਿਸ ਅਧਿਕਾਰੀ ਦੇ ਖਿਲਾਫ ਕਿਤੇ ਨਾ ਕਿਤੇ ਏਡੇ ਵੱਡੇ ਜਿਹੜੇ ਕਵਰੇਜ ਵਾਲੇ ਜਿਹੜੇ ਕੇਸ ਦੇ ਵਿੱਚ ਟ੍ਰਾਇਲ ਦੇ ਵਿੱਚ ਆ ਕੇ ਬਿਆਨ ਦੇਣਗੇ। ਸੋ ਇਹ ਦੇਖਣਾ ਹੋਊਗਾ ਕੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਰੈਂਡ ਬਦਲਦਾ ਆ ਕਿ ਨਹੀਂ। ਉੱਧਰ ਜਿਹੜੀ ਪੁਲਿਸ ਨੂੰ ਜਿਹੜੀ ਇਮਿਊਨਿਟੀ ਜਿਹੜੀ ਉਹ ਮਿਲਦੀ ਆ, ਉਸ ਨੂੰ ਲੈ ਕੇ ਨਿਊਯਾਰਕ ਸਿਟੀ ਨੇ ਇਹ ਫੈਸਲਾ ਲਿਆ ਸੀਗਾ ਵੀ ਅਸੀਂ ਇਹਨਾਂ ਦੀ ਇਹ ਜਿਹੜੀ ਇਮਿਊਨਿਟੀ ਆ ਉਸ ਨੂੰ ਜਿਹੜਾ ਉਹ ਹਟਾਵਾਂਗੇ। ਕੱਲ੍ਹ ਇੱਕ ਵੀਡੀਓ ਇੱਕ ਹੋਰ ਪੁਲਿਸ ਅਫਸਰ ਦੀ ਜਿਹੜੀ ਉਸ ਤੋਂ ਬਾਅਦ 'ਚ ਵਾਇਰਲ ਹੋ ਗਈ, ਜਿਸ ਦੇ ਵਿੱਚ ਉਹ ਕਹਿ ਰਿਹਾ ਆ ਲੈਟ ਦੈਟ ਸਿਟੀ ਬਰਨ। ਜਿਹੜੇ ਸਿਟੀ ਕੌਂਸਲ ਵਾਲੇ ਆ, ਇਹਨਾਂ ਨੂੰ ਕੁਛ ਨਹੀਂ ਪਤਾ ਹੈ ਕਿ ਜਿਹੜਾ ਉਹ ਕਰ ਰਿਹਾ, ਸਾਡੀ ਇਮਿਊਨਿਟੀ ਤੋਂ ਬਗੈਰ ਅਸੀਂ ਕੁਛ ਜਿਹੜਾ ਕਹਿੰਦਾ ਵੀ ਉਹ ਕਰ ਨਹੀਂ ਸਕਦੇ, ਅਤੇ ਕਹਿੰਦੇ ਜੇ ਕੋਈ ਇੰਸੀਡੈਂਟ ਹੁੰਦਾ ਆ ਤਾਂ ਅਸੀਂ ਜਿਹੜਾ ਆ ਇਸ ਨੂੰ ਸਿਟੀ ਨੂੰ ਜਿਹੜਾ ਉਹ ਕੁਛ ਨਹੀਂ ਕਰਨਾ। ਹੁਣ ਕਹਿੰਦੇ ਆ ਵੀ ਉਸ ਦੀ ਪਛਾਣ ਜਿਹੜੀ ਉਹ ਕੀਤੀ ਜਾ ਰਹੀ ਆ, ਦੇਖੋ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ। ਉੱਦਾਂ ਤਾਂ ਫਸਟ ਅਮੈਂਡਮੈਂਟ ਦੇ ਵਿੱਚ ਆਪਣੇ ਜਿਹੜੇ ਬੋਲਣ ਦਾ ਅਧਿਕਾਰ ਹੈਗਾ ਹੀ ਆ, ਆਪਣੇ ਵਿਚਾਰ ਜਿਹੜੇ ਲੋਕ ਆ ਉਹ ਪੇਸ਼ ਕਰ ਸਕਦੇ ਨੇ, ਪਰ ਐਜ਼ ਜਦੋਂ ਤੁਸੀਂ ਕਿਉਂਕਿ ਇਸ ਨਾਲ ਪਬਲਿਕ ਸਰਵੈਂਟ ਹੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਆਖਿਆ ਜਾਂਦਾ ਪਬਲਿਕ ਸਰਵਿਸ ਦੇ ਵਿੱਚ, ਸੋ ਉਹਨਾਂ ਦੇ ਅਜਿਹੇ ਵਿਚਾਰਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ, ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਇਨਫਰਾਸਟਰਕਚਰ ਨੂੰ ਜਿਹੜਾ ਹੁਣ ਬਿੱਲ ਆਉਣਾ ਹੈਗਾ, ਉਹਦੇ ਸੰਬੰਧ ਦੇ ਵਿੱਚ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਹੈਗਾ ਆ ਵੀ ਮਾਈਲੇਜ ਟੈਕਸ ਵੀ ਲਾਇਆ ਜਾਵੇ। ਅਤੇ ਜਿਸ ਤਰ੍ਹਾਂ ਗੈਸ ਦੇ ਉੱਤੇ ਤਾਂ ਟੈਕਸ ਹੈਗਾ ਹੀ ਆ, ਆਪਾਂ ਦੇਖਦੇ ਹਾਂ ਔਰੇਗਨ ਇੱਕ ਸਟੇਟ ਆ ਜਿੱਥੇ ਮਾਈਲੇਜ ਦੇ ਹਿਸਾਬ ਨਾਲ ਵੀ ਟੈਕਸ ਲਾਇਆ ਜਾਂਦਾ, ਪਰ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੀਅਸ ਹੈਗੇ ਆ, ਉਹ ਇਹਦੇ ਬਾਰੇ ਹਜੇ ਕੁਛ ਕਹਿ ਨਹੀਂ ਰਹੇ। ਪਰ ਇਹ ਜਿਹੜਾ ਬਿੱਲ ਆ, ਇਸ ਨੂੰ ਪਾਸ ਕਰਾਉਣਾ ਕਹਿੰਦੇ ਕਾਫੀ ਔਖਾ ਹੋਊਗਾ। ਪ੍ਰੈਜ਼ੀਡੈਂਟ ਟਰੰਪ ਨੇ ਵੀ ਆਪਣੇ ਸਮੇਂ ਦੇ ਦੌਰਾਨ ਕੋਸ਼ਿਸ਼ ਕੀਤੀ ਸੀ,
ਪਰ ਉਹ ਫੇਲ ਹੋਏ ਆ। ਤੇ ਅੱਜ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਸਾਕੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਬਿਲਕੁਲ ਪੂਰੀ ਪਲਾਨ ਬਣਾਈ ਬੈਠੇ ਆ ਵੀ ਕਿਸ ਤਰ੍ਹਾਂ ਅਸੀਂ ਇਨਫਰਾਸਟ੍ਰਕਚਰ ਦਾ ਜਿਹੜਾ ਬਿੱਲ ਆ ਇਹਨੂੰ ਲੈ ਕੇ ਆਉਣਾ ਤੇ ਪਾਸ ਕਰਾਉਣਾ ਆ, ਕਿਉਂਕਿ ਸਾਰੇ ਹਾਈਵੇਜ਼ ਜਿਹੜੇ ਆ ਉਹ ਫਿਕਸ ਕਰਨ ਵਾਲੇ ਆ। ਕਹਿੰਦੇ ਭਈ ਬਹੁਤ ਸਾਲ ਹੋ ਗਏ ਜਿਹੜੇ ਟੈਕਸ ਕੋਡ ਆ ਉਹ ਪੁਰਾਣੇ ਹੈਗੇ ਆ, ਜ਼ਿਆਦਾ ਜਿਹੜੇ ਅਮੀਰ ਲੋਕ ਆ ਉਹ ਟੈਕਸ ਇੰਨਾ ਨਹੀਂ ਦਿੰਦੇ, ਸੋ ਟੈਕਸ ਕੋਡ ਦੇ ਵਿੱਚ ਵੀ ਸੋਧ ਕਰਕੇ ਜਿਹੜਾ ਟੈਕਸ ਆਊਗਾ ਉਹਦੇ ਨਾਲ ਜਿਹੜਾ ਆ ਇਸ ਬਿੱਲ ਦੀ ਫੰਡਿੰਗ ਹੋ ਸਕਦੀ ਆ। ਜੀ ਕੋਈ ਜਿਹੜਾ ਇਸ ਨੂੰ ਆਈ ਥਿੰਕ $4 ਟ੍ਰਿਲੀਅਨ ਤੱਕ ਦੀ ਜਿਹੜੀ ਇਹ ਸਪੈਂਡਿੰਗ ਪਲਾਨਸ ਜਿਹੜੇ ਉਹ ਹੈਗੇ ਆ। ਇੱਕ ਨੋਬਲ ਪ੍ਰਾਈਜ਼ ਜੇਤੂ ਸਟਿਗਲਿਟਸ ਜਿਹੜੇ ਹੈਗੇ ਨੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਇਸ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਉਹ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਮੈਂ ਨਾ ਕਿ ਇਕੱਲਾ ਇਸ ਨੂੰ ਇਨਫਰਾਸਟ੍ਰਕਚਰ ਸਪੈਂਡਿੰਗ ਪਲਾਨ ਨੂੰ ਜਿਹੜਾ $4 ਟ੍ਰਿਲੀਅਨ ਦਾ ਕਹਿੰਦੇ ਮੰਨਿਆ ਜਾ ਰਿਹਾ ਆ ਉਸ ਨੂੰ ਐਂਡੋਰਸ ਕਰਦਾ ਆ। ਅਤੇ ਕਹਿੰਦਾ ਵੀ ਇਹੀ ਨਹੀਂ, ਜਿਹੜਾ ਅਮਰੀਕਾ ਜਿਹੜਾ ਕਿ ਪਿਛਲੇ 20 ਸਾਲਾਂ ਦੇ ਵਿੱਚ ਬੜੀ ਲੋ ਗਰੋਥ ਜਿਹੜੀ ਕਰ ਰਿਹਾ ਇਕਨੋਮਿਕ ਤੌਰ ਦੇ ਉੱਤੇ, ਲੋ ਇਨਫਲੇਸ਼ਨ ਇਨਵਾਇਰਮੈਂਟ ਦੇ ਵਿੱਚ, ਉਸ ਦੀ ਕਹਿ ਲਓ ਵੀ ਸੰਗਲਾਂ ਨੂੰ ਜਿਹੜਾ ਉਹ ਕਹਿੰਦੇ ਆ ਵੀ ਉਹ ਤੋੜ ਸਕਦਾ ਹੈਗਾ ਆ। ਇਹ ਨੋਬਲ ਪ੍ਰਾਈਜ਼ ਜਿਹੜਾ ਜੇਤੂ ਵਰਲਡ ਇਕੋਨਮਿਸਟ ਜਿਹੜਾ ਉਹ ਹੈਗਾ ਆ। ਸੋ ਦੇਖਦੇ ਹਾਂ ਵੀ ਸਪੋਰਟ ਜਿਹੜੀ ਅਜਿਹੀ ਬਾਈਡਨ ਹੁਣਾਂ ਦੇ ਇਸ ਇਨਫਰਾਸਟ੍ਰਕਚਰ ਸਪੈਂਡਿੰਗ ਪਲਾਨ ਨੂੰ ਜਿਹੜੀ ਮਿਲ ਰਹੀ ਆ ਉਸ ਦੇ ਨਾਲ ਕੀ ਹੋਊਗਾ। ਜਿੱਦਾਂ ਆਪਾਂ ਕੱਲ੍ਹ ਵੀ ਖਬਰਾਂ 'ਚ ਦੱਸਿਆ ਸੀਗਾ, ਈਸਟ ਕੋਸਟ ਦੇ ਉੱਤੇ ਇਹ ਵੱਡੀਆਂ ਵਿੰਡ ਜਿਹੜੀਆਂ ਫਾਰਮਸ ਆ ਉਹ ਲਾਉਣ ਬਾਰੇ ਜਿਹੜੇ ਉਹ ਸੋਚ ਰਹੇ ਆ, ਜਿਸ ਦੇ ਨਾਲ 30 ਗੀਗਾਵਾਟਸ ਆਫ ਐਨਰਜੀ ਇਲੈਕਟ੍ਰਿਸਿਟੀ ਜਿਹੜੀ ਆ ਉਹ ਪ੍ਰੋਡਿਊਸ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਹੁਣ ਤੇ ਕਹਿ ਲਓ ਵੀ 3.5 ਸਾਲ ਅਜੇ ਜਿਹੜੇ ਇਹਨਾਂ ਦੇ ਕੋਲ ਪਏ ਹੈਗੇ ਨੇ ਬਾਈਡਨ ਪ੍ਰਸ਼ਾਸਨ ਹੋਣਾ ਦੇ ਜਿਹੜੇ ਜੀ ਕਾਰਜਕਾਲ ਦੇ ਵਿੱਚ, ਇਹ ਕਿਹੜੇ ਆਪਣੇ ਏਜੰਡੇ ਜਿਹੜੇ ਉਹ ਪੁਸ਼ ਕਰਨ ਦੇ ਵਿੱਚ ਕਾਮਯਾਬ ਰਹਿਣਗੇ, ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚਲੀਏ। ਪੂਰੀ ਦੁਨੀਆ ਦੇ ਜਿਹੜੇ ਲੀਡਰਸ ਆ ਉਹ ਹੁਣ ਇਕੱਠੇ ਹੋ ਰਹੇ ਆ, ਕਹਿੰਦੇ ਪਈ ਆਉਣ ਵਾਲੇ ਸਮੇਂ 'ਚ ਜੇ ਕੋਈ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਆਉਂਦੀ ਆ ਤੇ ਉਹ ਆਪਾਂ ਰਲ ਕੇ ਕਿਸ ਤਰ੍ਹਾਂ ਉਹਨੂੰ ਫਾਈਟ ਕਰਨਾ ਹੈਗਾ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਰਮਨ ਦੀ ਚਾਂਸਲਰ ਐਂਜਲਾ ਮਾਰਕਲ ਤੇ ਕੀਨੀਆ ਦੇ ਪ੍ਰੈਜ਼ੀਡੈਂਟ ਉਹੂਰੂ ਕੈਨੀਆਟਾ ਜਿਹੜੇ ਆ, ਉਹਨਾਂ ਨੇ ਹੋਰ 2 ਦਰਜਨ ਦੇ ਕਰੀਬ ਦੁਨੀਆ ਦੇ ਜਿਹੜੇ ਲੀਡਰਸ ਆ ਉਹਨਾਂ ਨਾਲ ਰਲ ਕੇ ਇੱਕ ਐਗਰੀਮੈਂਟ ਕੀਤਾ ਹੈ ਵੀ ਆਉਣ ਵਾਲੇ ਸਮੇਂ 'ਚ ਆਪਾਂ ਕਿੱਦਾਂ ਜਿਹੜਾ ਜਲਦੀ ਤੋਂ ਜਲਦੀ ਜੇ ਕੋਈ ਇੱਦਾਂ ਦੀ ਵਾਰਦਾਤ ਦੁਬਾਰਾ ਕੀ ਹੁੰਦੀ ਆ ਉਹਨੂੰ ਕੰਟਰੋਲ ਕਰ ਸਕਦੇ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਕਾਫੀ ਕੋਸ਼ਿਸ਼ ਤਾਂ ਕਰ ਰਹੀ ਆ, ਪਰ ਚਾਈਨਾ ਗਵਰਨਮੈਂਟ ਹਜੇ ਵੀ ਜਿਹੜੇ ਕਈ ਸਾਇੰਟਿਸਟ ਜਿਹੜੇ ਸੋਚ ਰਹੇ ਆ ਵੀ ਸ਼ਾਇਦ ਇਹ ਜਿਹੜੀ ਕਰੋਨਾ ਵਾਇਰਸ ਆ ਵੁਹਾਨ ਦੇ ਵਿੱਚ ਇੱਕ ਜਿਹੜੀ ਲੈਬ ਆ ਉਹਨਾਂ ਦੀ ਉੱਥੋਂ ਜਿਹੜੀ ਪੈਦਾ ਹੋਈ ਆ, ਪਰ ਚਾਈਨੀਜ਼ ਅਥਾਰਟੀਆਂ ਜਿਹੜੀਆਂ ਉੱਥੇ ਦੀਆਂ ਹਜੇ ਤੱਕ ਵੀ ਉਹ ਅਲਾਓ ਨਹੀਂ ਕਰਨ ਦੇ ਰਹੀਆਂ ਜਾ ਕੇ ਜਿਹੜੇ ਹੋਰ ਮੁਲਕਾਂ ਦੇ ਸਾਇੰਟਿਸਟ ਆ ਉਹਨਾਂ ਨੂੰ ਵੈਰੀਫਾਈ ਕਰਨ ਦੇ ਲਈ। ਇਸੇ ਤਰ੍ਹਾਂ ਚਾਈਨਾ ਦੀ ਸਰਕਾਰ ਨੇ ਜਿੰਨੇ ਵੀ ਉਹਨਾਂ ਦੇ ਸਾਇੰਟਿਸਟ ਆ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਗੈਗ ਆਰਡਰ ਲਾਤੇ ਆ ਵੀ ਤੁਸੀਂ ਕਿਸੇ ਵੀ ਦੁਨੀਆ ਦੇ ਮੀਡੀਆ ਨਾਲ ਜਾਂ ਹੋਰ ਕਿਸੇ ਵੀ ਦੁਨੀਆ ਦੇ ਸਾਇੰਟਿਸਟ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲਬਾਤ ਨਹੀਂ ਕਰਨੀ। ਜੀ ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਜਿਹੜਾ ਆ ਉਹ ਹੁਣ ਆਪਾਂ ਜਿਹੜੀ ਉਹ ਰਿਪੋਰਟ ਆ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਪੇਸ਼ ਕਰਦੇ ਹਾਂ। ਇੱਕ ਆਪਾਂ ਜਿਹੜੀ ਉਹ ਬ੍ਰੇਕ ਲੈਂਦੇ ਹਾਂ ਛੋਟੀ ਜਿਹੀ, ਬ੍ਰੇਕ ਤੋਂ ਬਾਅਦ ਦੇ ਵਿੱਚ ਉਹ ਰਿਪੋਰਟ ਪੇਸ਼ ਕਰਾਂਗੇ। ਅਤੇ ਰਿਪੋਰਟ ਤੋਂ ਬਾਅਦ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਨੇ ਗੱਲ ਕੀਤੀ ਸੀ ਵੀ ਜਿਹੜੇ ਖਾਸ ਕਰਕੇ ਇਕੱਲੇ ਪੰਜਾਬੀ ਟਰੱਕਰਸ ਨਹੀਂ, ਪੰਜਾਬੀ ਕਮਿਊਨਿਟੀ ਤੱਕ ਜਿਹੜੀ ਕੋਵਿਡ ਦੀ ਇਨਫੋਰਮੇਸ਼ਨ ਆ ਜਿਹੜੀ ਆਪਣੀ ਮਾਂ ਬੋਲੀ ਦੇ ਵਿੱਚ ਅਵੇਲੇਬਲ ਨਹੀਂ ਸੀ ਸਰਕਾਰੀ ਤੌਰ ਦੇ ਉੱਤੇ, ਅਤੇ ਉਸ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਅਸਰ ਵੀ ਰਿਹਾ, ਅਤੇ ਤੁਸੀਂ ਜਿਹੜਾ ਉਹ ਕੀ ਸੋਚਦੇ ਹੈਗੇ ਆ ਵੀ ਪੰਜਾਬੀ ਰੇਡੀਓ USA ਦਾ ਯੋਗਦਾਨ ਇਸ ਚੀਜ਼ ਨੂੰ ਲੈ ਕੇ ਕਿੱਦਾਂ ਰਿਹਾ ਆ। ਕਿਉਂਕਿ ਸਾਡੇ ਜਿਹੜਾ ਕੰਮ ਹੈਗਾ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਮੁੱਦੇ ਹੈਗੇ ਆ ਉਹ ਬਾਕੀਆਂ ਤੱਕ ਪਹੁੰਚਾਏ ਜਾਣ। ਸੋ ਅਸੀਂ ਵੈਲੀ ਪਬਲਿਕ ਰੇਡੀਓ ਦਾ ਵੀ ਧੰਨਵਾਦ ਕਰਦੇ ਹਾਂ, ਉਹਨਾਂ ਨੇ ਇਸ ਪੱਖ ਤੋਂ ਸਾਡੀ ਕਮਿਊਨਿਟੀ ਦੀ ਅਤੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਸ ਨੂੰ ਰਿਪੋਰਟ ਦੇ ਵਜੋਂ ਜਿਹੜੀ ਉਹ ਪੇਸ਼ ਕੀਤੀ ਆ। ਅਤੇ ਇੱਕ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਜਿਹੜਾ ਵਾਪਸ ਹਾਜ਼ਰ ਹੁੰਦੇ ਆ ਅਤੇ ਫਿਰ ਮਿਲਦੇ ਹਾਂ ਜੀ। ਜੀ
Punjabi Radio USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6661671188। ਵੇਰਕਾ ਵੱਲੋਂ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਬਾਸਮਤੀ ਰਾਈਸ 20 ਪਾਉਂਡ ਦੇ ਬੈਗ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਗਰੋਸਰੀ ਸਟੋਰਸ ਦੇ ਉੱਤੇ ਪਹੁੰਚ ਚੁੱਕੇ ਹਨ। ਇਹ ਬੈਗ ਖਰੀਦਣ ਦੇ ਨਾਲ ਇੱਕ ਵੇਰਕਾ ਦਾ ਗੁਲਾਬ ਜਾਮੁਨ ਬਾਕਸ ਬਿਲਕੁਲ ਮੁਫਤ। ਅੱਜ ਹੀ ਆਪਣੇ ਨਜ਼ਦੀਕੀ ਪੰਜਾਬੀ ਸਟੋਰ ਦੇ ਉੱਤੇ ਪਹੁੰਚੋ ਅਤੇ ਵੇਰਕਾ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਖਰੀਦੋ। ਉਹ ਬੜੇ ਚੇਤੇ ਆਉਂਦੇ ਨੇ ਪੰਜਾਬ ਦੇ ਰਸ, ਆਟੇ ਦੀਆਂ ਟੁਕੀਆਂ ਉਹ ਵੀਰੇ ਦੱਸ ਉਹ ਕਿੱਥੋਂ ਖਾਈਏ। ਉਹ ਹੁਣ ਨਾ ਮਿਸ ਕਰੋ ਪੰਜਾਬ ਦੀਆਂ ਕੁਕੀਜ਼ ਤੇ ਰਸਦਾਰ ਸ਼ੁੱਧ ਤੇ ਦੇਸੀ ਸਵਾਦ, ਕਿਉਂਕਿ ਹੰਸ ਲੈ ਕੇ ਆਇਆ ਹੈ ਕੁਕੀਜ਼ ਤੇ ਰਸ ਦੇ ਮਜ਼ੇਦਾਰ ਫਲੇਵਰ। ਪੀਪੇ ਵਾਲੇ ਆਟੇ ਬਿस्किट, जीरा, अजवैन, काजू, मार्वल, पिस्ता, ड्राई फ्रूट, टूटी फ्रूटी, बादाम ते जैम कुकीज, सूजी, सौंफ ते बटर रस। खा के बड़ा स्वाद आया हंस दिया कुकियां हंस दे रस। तुसी भी जाओ ते अज ही ले आओ अपने नजदीकी स्टोर तो। आप भी खाओ ते होरनां नूं भी खवाओ। हंस, ਭਰੋਸਾ ਪਰਿਵਾਰ ਦੀ ਸਿਹਤ ਦਾ। ਕੋਵਿਡ-19 ਦਾ ਟੀਕਾ ਜਲਦੀ ਬਣਿਆ, ਇਸ ਬਾਰੇ ਸਵਾਲ ਹੋਣਾ ਸੁਭਾਵਿਕ ਹੈ। ਆਖਿਰਕਾਰ ਰਿਕਾਰਡ ਟਾਈਮ ਦੇ ਵਿੱਚ ਬਣਿਆ ਹੈ। ਕੋਈ ਗੱਲ ਨਹੀਂ, ਜਿੰਨਾ ਜ਼ਿਆਦਾ ਪੁੱਛੋਗੇ ਉਨਾ ਜ਼ਿਆਦਾ ਨਿਸ਼ਚਿਤ ਹੋਵੋਗੇ। ਗੱਲ ਇਹ ਹੈ ਕਿ ਜਦ ਕੋਵਿਡ-19 ਫੈਲਿਆ, ਸਾਇੰਸਦਾਨ ਪਹਿਲਾਂ ਹੀ ਇਹੋ ਜਿਹੀਆਂ ਵੈਕਸੀਨਜ਼ ਤਿਆਰ ਕਰਨ ਦੇ ਰਾਹ ਤੇ ਸਨ। ਕਈ ਸਾਲਾਂ ਦੀ ਮਿਹਨਤ, ਖੋਜ, ਦ੍ਰਿੜਤਾ ਦਾ ਨਤੀਜਾ ਹੈ ਕੋਵਿਡ-19 ਦਾ ਏਡੀ ਜਲਦੀ ਟੀਕਾ ਬਣਨਾ। ਕੋਈ ਕਦਮ ਛੱਡਿਆ ਨਹੀਂ ਗਿਆ। ਲੱਖਾਂ ਹੀ ਕੈਲੀਫੋਰਨੀਆ ਦੇ ਨਿਵਾਸੀਆਂ ਵਾਂਗ ਤੁਸੀਂ ਵੀ ਇਹ ਟੀਕਾ ਲਗਵਾਓ। ਆਓ ਸਾਰੇ ਆਪਣਾ ਹਿੱਸਾ ਪਾਈਏ ਤੇ ਸੁਰੱਖਿਆ ਵੱਲ ਵਧੀਏ। ਹੋਰ ਜਾਣਕਾਰੀ ਲਈ vaccinate.allpa.com ਤੇ ਜਾਓ। ਇਹ ਸੰਦੇਸ਼ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਉਹ ਰਿਪੋਰਟ ਜਿਹੜੀ ਆ ਤੁਹਾਡੇ ਸਾਰਿਆਂ ਦੇ ਸਰੋਤਿਆਂ ਦੇ ਨਜ਼ਰ ਜਿਹੜਾ ਉਹ ਪੇਸ਼ ਕਰਦੇ ਹੋ, ਆਪਾਂ ਨੂੰ ਸੁਣਾਉਂਦੇ ਆ। ਤਕਰੀਬਨ 5 ਮਿੰਟ ਦੀ ਜਿਹੜੀ ਰਿਪੋਰਟ ਆ ਉਹਨਾਂ ਨੇ ਜਿਹੜੀ ਉਹ ਪੇਸ਼ ਕੀਤੀ ਹੈ ਤੇ ਉਸ ਤੋਂ ਬਾਅਦ 'ਚ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਆ ਉਹ ਵੀ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408-272-5200। ਸੋ ਰਿਪੋਰਟਰ ਕੈਰੀ ਕਲੇਨ ਜਿਹੜੇ ਆ ਵੈਲੀ ਪਬਲਿਕ ਰੇਡੀਓ ਦੇ ਨਾਲ ਆ, ਉਹਨਾਂ ਨੇ ਇਹ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਵਿੱਚ ਟਰੱਕਰਸ ਨੂੰ ਜਿਹੜਾ ਆ ਉਹ ਲੈ ਕੇ ਜਿਹੜਾ ਉਹਨਾਂ ਨੇ ਮੇਨ ਜਿਹੜਾ ਫੋਕਸ ਰੱਖਿਆ ਆ ਵੀ ਟਰੱਕਰਸ ਦਾ ਅਤੇ ਕੋਵਿਡ ਦਾ ਜਿਹੜਾ ਕਿੱਦਾਂ ਅਸਰ ਰਿਹਾ। ਅਤੇ ਫਿਰ ਨਾਲ ਜਿਹੜੀ ਇਸ ਦੇ ਵਿੱਚ ਆਪਾਂ ਵੀ ਇਹ ਦੱਸਿਆ ਵੀ ਕਿਸ ਤਰੀਕੇ ਨਾਲ ਪੰਜਾਬੀ ਕਮਿਊਨਿਟੀ ਤੱਕ ਇਨਫੋਰਮੇਸ਼ਨ ਬਹੁਤ ਘੱਟ ਸਰਕਾਰੀ ਜਿਹੜੇ ਤੌਰ ਦੇ ਉੱਤੇ ਉਹ ਪਹੁੰਚਦੀ ਰਹੀ ਹੈਗੀ ਆ। This is Valley Edition. I'm Kathleen Schock. Public health agencies share official information about COVID-19 in many languages: Spanish, sometimes Hmong, and American Sign Language. But one language has been largely missing. That's Punjabi. In spite of that, FM 89's Carrie Klein reports many who speak Punjabi have kept this country running during the pandemic. Little dirty, but, not bad. The cab of Sunny Graywall's 18-wheeler is neat and tidy.
He's got bunk beds with red checkered sheets and gray interior cabinets that hide a fridge, microwave, and a snack stash with sweets from his native India. We call it gur, G-U-R. You can put it in a tea, or you can have a small piece after the food. Graywall is a truck owner-operator based in Fresno. He drives 150,000 miles a year, delivering produce and cleaning supplies like hand sanitizer to and from the East Coast, Midwest, and the South. If nurses want to, take care of you, they need the stuff that we bring. You want to buy a food to stay home, you want to stock the food in your house, we bring that food. The state of California designates truckers as essential workers, but that status hasn't materialized into any advantages. No requirements that rest stops be open, no hazard pay, and no priority access to the vaccine. Graywall is also one of an estimated hundreds of thousands of truckers who are Sikh, S-I-K-H, from the northern state of Punjab. A trucking association estimates Punjabi Sikhs control as much as 40% of California's trucking industry, and yet few public health departments offer COVID information in Punjabi. It makes me feel left over, And that lack of information in Punjabi has consequences for the whole community, says Manpreet Kaur of the nonprofit Chakara movement, especially in the early days of the pandemic. The information was just always missing, or it was too late, or it was shared in a way that wasn't easily understood. Take the day last year she was standing outside a Sikh temple known as a Gurdwara in Bakersfield. And a woman was like, are you in line? Can you move up? And I'm like, no, I'm trying to keep a distance. And she's like, no, this is not how COVID is passed. It's from surfaces. And I'm like, that is at least 6-month-old information. It's difficult to quantify how the virus has affected California's Punjabi Sikh population, but many cities with large diaspora, like Livingston and Yuba City, have case rates far higher than their county averages. The Chakara movement estimates at least 4 Punjabi Sikh workers were among the 12 who died in COVID-19 outbreaks at Foster Farms plants in Fresno and Merced counties. Punjabis tend to be in food processing, trucking, all of the essential work that has high exposure. So, early on, the Chakara movement began translating important health information and sometimes adding a cultural spin, like how to wear a mask with a turban. They visit Gurdwaras to register people for tests and vaccines, and this video about the vaccine featuring Punjabi Sikh doctors has more than 800 views on Instagram. Internal medicine doctor. ਅੱਜ ਆਈ ਆ ਆਪਣਾ ਦੂਜਾ COVID vaccine ਲਵਾਉਣ. Jaspreet Singha, another Punjabi Sikh trucker based in Fresno, says there's an intimacy in hearing the news in his native tongue, even though he's proficient in English. It makes you feel more recognized, makes you feel proud that, yes, your hard work is paying off when the country needed you. That's why he and many other truckers swear by Punjabi Radio USA, a radio station with 24 hours of news, music, and religious programs. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ Since the pandemic began, the station has doubled its news programming, and call-in shows are almost singularly focused on COVID. Engineer and announcer Raj Karanbir Singh says initial questions focused on lockdowns and basic health precautions. After that, everybody's starting to feel the pinch of this pandemic, especially, financially. So what kind of help are we getting? What is government doing on it? Shows are available on FM and AM radio, internet stream, smartphone app, WhatsApp groups, and a call-in number to listen via phone. And they're all in Punjabi. That is basically our main mission, that our community is well informed and their issues are taken seriously by the policymakers or the lawmakers. Most counties with any information in Punjabi offer just selected documents or an automated translation via Google Translate. Singh says it's frustrating to see his community left in the dark. I know people can argue, okay, they need to know English. Okay, they need to know English, but how are they reaching out? There is no outreach to them. Even the health officials or the departments, they are not contacting us. Until now. Singh says the State Department of Health has gotten in touch to run a vaccine information campaign. And earlier this week, the state made its online vaccine scheduling tool, My Turn, available in Punjabi. By mid-April, all Californians over age 16 will be eligible for the COVID vaccine.
That includes truckers, though Jaspreet Singha says they should have been prioritized earlier, alongside first responders. Sunny Graywall agrees. They should start thinking about truckers seriously, how much we help. I know it's our job, but we still are humans too. His suggestion? Offer the shots at rest stops, where so many truckers pass by every day. With Valley Public Radio, I'm Carrie Klein. ਜੀ ਸੋ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਇਹ ਜਿਹੜੀ ਰਿਪੋਰਟ ਆ ਉਹ ਸੁਣੀ ਆ, ਜਿਹੜੇ ਰਿਪੋਰਟਰ ਕੈਰੀ ਕਲਾਈਨ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬੀ ਕਮਿਊਨਿਟੀ ਨੂੰ ਜਿਹੜਾ ਆ ਇਸ ਦਾ ਇਫੈਕਟ ਰਿਹਾ, ਖਾਸ ਕਰਕੇ ਟਰੱਕਰਸ ਪੁਆਇੰਟ ਆਫ ਵਿਊ ਦੇ ਉੱਤੋਂ ਜਸਪ੍ਰੀਤ ਤੇ ਸਨੀ ਗਰੇਵਾਲ ਹੋਣਾ ਨੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਤੇ ਜਕਾਰਾ ਮੂਵਮੈਂਟ ਦੇ ਵੱਲੋਂ ਉਹਨਾਂ ਨੇ ਜਿਹੜੇ ਮਨਪ੍ਰੀਤ ਹੋਣਾ ਦੇ ਨਾਲ ਗੱਲ ਕੀਤੀ। ਤੇ ਸਰੋਤਿਓ ਤੁਸੀਂ ਵੀ ਆਪਣੇ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਵੀ ਕਿ ਤੁਹਾਨੂੰ ਪੰਜਾਬੀ ਰੇਡੀਓ USA ਦੀ ਭੂਮਿਕਾ ਇਸ ਪੂਰੇ ਕੋਵਿਡ ਦੇ ਦੌਰਾਨ ਕਿੱਦਾਂ ਦੀ ਜਿਹੜੀ ਉਹ ਰਹੀ ਆ, ਜਿਹੜੀਆਂ ਆਪਾਂ ਇਹ ਗੱਲਾਂ ਆਖੀਆਂ ਉਸ ਦੇ ਵਿੱਚ ਠੀਕ ਸੀਗਾ ਜਾਂ ਇਸ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਜਿਹੜੀਆਂ ਇਸ ਦੇ ਪ੍ਰਤੀ ਜਿਹੜੀਆਂ ਉਹ ਸੋਚਣੀਆਂ ਚਾਹੀਦੀਆਂ ਆ। ਦੇਖੋ ਆਪਾਂ ਸਾਰੇ ਜਾਣੇ ਇੱਥੇ ਰਹਿੰਦੇ ਆ, ਡਾਕੂਮੈਂਟਡ ਹੋ ਨਹੀਂ ਡਾਕੂਮੈਂਟਡ ਹੋ, ਤੁਸੀਂ ਟੈਕਸ ਭਰਦੇ ਹੋ, ਤੁਸੀਂ ਜਿਹੜਾ ਇੱਥੇ ਸਾਰੀਆਂ ਜਿਹੜੀਆਂ ਸਹੂਲਤਾਂ ਬਾਕੀ ਕਮਿਊਨਿਟੀਜ਼ ਦੇ ਲਈ ਅਵੇਲੇਬਲ ਆ, ਤੁਹਾਡੇ ਲਈ ਵੀ ਇਹ ਜਿਹੜੀਆਂ ਹੋਣੀਆਂ ਚਾਹੀਦੀਆਂ। ਇਹੀ ਸਾਡੀ ਜਿਹੜੀ ਇਸ ਰਿਪੋਰਟ ਦੇ ਜ਼ਰੀਏ ਆਪਾਂ ਇਹ ਮੰਗ ਕਰ ਰਹੇ ਹਾਂ। ਅਤੇ ਹਰਜੋਤ ਸਿੰਘ ਜੀ, ਆਪਣੇ ਨਾਲ ਸਨੀ ਗਰੇਵਾਲ ਵੀ ਜਿਹੜੇ ਇਸ ਟਾਈਮ ਜੁੜ ਚੁੱਕੇ ਆ, ਜਿਨ੍ਹਾਂ ਨੇ ਇਸ ਰਿਪੋਰਟ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ, ਉਹਨਾਂ ਦੀ ਇੰਟਰਵਿਊ ਵੀ ਜਿਹੜੀ ਆ ਉਹਨਾਂ ਨੇ ਕੀਤੀ ਸੀ। ਸੋ ਸਨੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਸਨੀ, ਸੋ ਓਵਰਆਲ ਤੁਸੀਂ ਸੰਤੁਸ਼ਟ ਹੋ ਇਹਨਾਂ ਦੀ ਰਿਪੋਰਟ ਤੋਂ ਵੀ ਆਪਣੀ ਜਿਹੜੀ ਗੱਲ ਜਿਹੜੀ ਆਪਾਂ ਚਾਹੁੰਦੇ ਸੀ ਉਹ ਉਹਨਾਂ ਨੇ ਜਿਹੜੀ ਮੁੱਖ ਤੌਰ ਦੇ ਉੱਤੇ ਰੱਖੀ ਆ? ਹਾਂਜੀ ਹਾਂਜੀ ਬਾਈ ਜੀ, ਆਪਣਾ ਇਹੀ ਸੀਗਾ ਕਿਉਂਕਿ ਜਿੱਦਾਂ ਹੁਣ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਜੀ, ਆਪਣੇ ਜਿਹੜਾ ਕੁਛ ਵੀ ਮੈਂ ਨਾ ਉਹੀ ਗੱਲ ਹੋਈ ਸੀਗੀ ਵੀ ਜਿਹੜਾ ਕੁਛ ਚਾਹੀਦਾ ਸੀਗਾ ਨਰਸਿਸ ਨੂੰ, ਡਾਕਟਰਸ ਨੂੰ ਉਹਨਾਂ ਨੇ ਪ੍ਰਾਇਓਰਿਟੀ ਦਿੱਤੀ ਹੈ। ਨੋ ਡਾਊਟ ਨਰਸਿਸ ਤੇ ਡਾਕਟਰਸ ਨੇ ਪੈਂਡੈਮਿਕ ਦਾ ਜਿਹੜੇ ਮੇਨ ਹੀਰੋਜ਼ ਉਹ ਵੀ ਨੇ, ਹੈ ਨਾ, ਜਿਨ੍ਹਾਂ ਨੇ ਸਾਰਿਆਂ ਨੂੰ ਟਰੀਟ ਕੀਤਾ। ਤੇ ਗਰੋਸਰੀ ਵਰਕਰਸ ਨੂੰ ਉਹਨਾਂ ਦੀ ਕੰਪਨੀਆਂ ਨੇ ਸਾਰਿਆਂ ਨੇ ਆਪਣੇ ਬੋਨਸਿਸ ਦਿੱਤੇ ਆ, ਪਰ ਉਹਨਾਂ ਨੇ ਜਦੋਂ ਹੁਣ ਪ੍ਰਾਇਓਰਿਟੀ ਦੇਣੀ ਸੀਗੀ ਆਪਣੇ ਵੈਕਸੀਨ ਦੀ, ਟਰੱਕਰਸ ਨੂੰ ਪਿੱਛੇ ਛੱਡਤਾ। ਜੇ ਹੁਣ ਬਾਈ ਜੀ ਜਿਨ੍ਹਾਂ ਨੂੰ ਜਿਹੜੇ ਇੰਜੈਕਸ਼ਨ ਲੱਗਦੇ ਨੇ ਜਾਂ ਦਵਾਈਆਂ ਲੱਗਦੀਆਂ ਨੇ, ਵੈਂਟੀਲੇਟਰ ਆਏ ਸੀਗੇ, ਜੋ ਵੀ ਉਹ ਸਾਰੇ ਆਏ ਤਾਂ ਟਰੱਕਾਂ 'ਚ ਸੀਗੇ। ਜੇ ਉਹ ਸਾਡਾ ਸਿਰਫ ਇਹੀ ਸੀਗਾ ਵੀ ਜੇ ਉਹ ਫਰੰਟ ਲਾਈਨ ਵਰਕਰ ਸੀਗੇ ਤਾਂ ਅਸੀਂ ਵੀ ਸੀਗੇ। ਹੁਣ ਤੁਹਾਨੂੰ ਰੇਡੀਓ 'ਤੇ ਕਿੰਨੀਆਂ ਕਾਲਾਂ ਆਈਆਂ ਨੇ, ਜਿਵੇਂ ਆਪਣੇ ਨਿਊ ਮੈਕਸੀਕੋ 'ਚ ਪਿੰਡ ਉੱਥੇ ਉਹਨਾਂ ਦੇ ਵੇਅਰ ਹਾਊਸ ਦੇ ਵਿੱਚ ਕੋਵਿਡ ਬ੍ਰੇਕਆਊਟ ਹੋਇਆ ਸੀਗਾ, ਉੱਥੇ ਮੁੰਡੇ 7 ਦਿਨ ਖੜੇ ਰਹੇ ਜੀ ਆਪਣੇ ਲੋਡ ਲਾਉਣ ਨੂੰ। ਸੋ ਹੁਣ ਜਿਹੜੇ ਸਿਰਫ ਲੋਕਾਂ ਦੀ ਸਮਾਨ ਪਹੁੰਚਾਉਣ ਲਈ 7 ਦਿਨ ਵਿਚਾਰੇ ਟਰੱਕ ਸਟਾਪਾਂ ਦੇ ਬਿਨਾਂ ਨਹਾਤੇ ਧੋਤੇ, ਕਿਉਂਕਿ ਟਰੱਕ ਸਟਾਪਾਂ ਨੇ ਉਦੋਂ ਸ਼ਾਵਰ ਸਭ ਬੰਦ ਕਰ ਦਿੱਤੇ ਸੀ। ਆਰਨ ਨੂੰ ਕਿਵੇਂ ਮੈਨੇਜ ਕੀਤੇ, ਇੱਥੇ ਇੰਨੇ ਦਿਨ ਖੜੇ ਆ। ਸੋ ਓਬਵੀਅਸਲੀ ਅਸੀਂ ਵੀ ਜਿਹੜੇ ਟਰੱਕਰ ਦਾ ਫਰੰਟ ਲਾਈਨ ਵਰਕਰ ਸੀਗੇ, ਉਹਨਾਂ ਨੂੰ ਉਹੀ ਅਸੀਂ ਦੱਸਿਆ ਵੀ ਬਾਕੀਆਂ ਨੂੰ ਸਾਰਿਆਂ ਨੂੰ ਇਨਕਲੂਡ ਕਰ ਲਿਆ। ਨਾ ਸਾਨੂੰ ਕੋਈ ਬੋਨਸਿਸ ਮਿਲੇ, ਸਾਨੂੰ ਚਲੋ ਬੋਨਸਿਸ ਨਹੀਂ ਚਾਹੀਦੇ, ਪਰ ਐਟਲੀਸਟ ਐਪਰੀਸ਼ੀਏਟ ਤਾਂ ਚਾਹੀਦਾ ਨਾ ਵੀ ਹਾਂਜੀ ਇਹਨਾਂ ਨੇ ਵੀ ਕੀਤਾ। ਬਿਲਕੁਲ। ਅਤੇ ਨਹੀਂ, ਬਿਲਕੁਲ ਇਸ ਚੀਜ਼ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਦੇਖੋ ਹੁਣ ਵੈਕਸੀਨ ਦੇ ਲਈ ਜਦੋਂ ਬਾਕੀ ਐਸੈਂਸ਼ੀਅਲ ਵਰਕਰ, ਫਰੰਟ ਲਾਈਨ ਵਰਕਰਸ, ਉਹਨਾਂ ਨੂੰ ਪਹਿਲ ਜਿਹੜੀ ਉਹ ਦਿੱਤੀ ਗਈ ਹੈ। ਅਤੇ ਸਾਡੀ ਤਾਂ ਸ਼ੁਰੂ ਤੋਂ ਹੀ ਜਿਹੜੀ ਇਹ ਡਿਮਾਂਡ ਸੀ ਵੀ ਜਿਹੜੇ ਟਰੱਕਰਸ ਆ ਉਹ ਵੀ ਐਸੈਂਸ਼ੀਅਲ ਵਰਕਰ ਨੇ, ਉਹਨਾਂ ਨੂੰ ਵੀ ਪਹਿਲ ਦੇ ਆਧਾਰ ਦੇ ਉੱਤੇ ਮੌਕਾ ਜਿਹੜਾ ਉਹ ਮਿਲਣਾ ਜਿਹੜਾ ਉਹ ਚਾਹੀਦਾ ਆ, ਕਿਉਂਕਿ ਸਭ ਤੋਂ ਜ਼ਿਆਦਾ ਆਊਟ ਆਫ ਸਟੇਟ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਾਣ ਵਾਲੇ ਜਿਹੜੇ ਟਰੱਕਰਸ ਆ, ਜਿਨ੍ਹਾਂ ਨੇ ਐਵਰੀਡੇ ਨਵੇਂ ਲੋਕਾਂ ਨੂੰ ਮਿਲਣਾ ਆ, ਨਵੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਜਾਣਾ ਆ, ਜਿੱਥੇ ਉਹਨਾਂ ਦਾ ਐਕਸਪੋਜਰ ਜਿਹੜਾ ਬਹੁਤ ਜ਼ਿਆਦਾ ਹੁੰਦਾ ਵੀ ਕੁਛ ਵੀ ਕਿਤੋਂ ਵੀ ਜਿਹੜਾ ਉਹਨਾਂ ਨੂੰ ਕੋਵਿਡ ਜਿਹੜਾ ਉਹ ਹੋਣ ਦਾ ਚਾਂਸ ਹੁੰਦਾ ਹੈ। ਸੋ ਡੈਫੀਨੇਟਲੀ ਇਸ ਦੇ ਨਾਲ ਹੋਪਫੁਲੀ, ਚਲੋ ਹੁਣ ਤਾਂ ਇਹਨਾਂ ਨੇ 15 ਤਰੀਕ ਤੋਂ ਸਾਰਿਆਂ ਦੇ ਲਈ ਓਪਨ ਕਰ ਦੇਣਾ, ਉਹ ਇੱਕ ਵੱਖਰੀ ਗੱਲ ਆ, ਪਰ ਇਸ ਮੁੱਦੇ ਨੂੰ ਜਿਹੜਾ ਉਹ ਜ਼ਰੂਰ ਆਪਣੇ ਸਾਰੇ ਲੋਕਾਂ ਨੂੰ ਉਠਾਉਣਾ ਚਾਹੀਦਾ ਆ ਵੀ ਤੁਸੀਂ ਟੈਕਸ ਪੇ ਕਰਦੇ। ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜੇ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਅਤੇ ਟੈਕਸ ਪੇ ਕਰੀ ਜਾਈਏ ਅਤੇ ਆਪਣਾ ਬਸ ਠੀਕ ਆ। ਜਿੱਦਾਂ ਆਪਾਂ ਦੇਖਦੇ ਹਾਂ ਵੀ ਬਾਕੀ ਲੋਕ ਹੱਕ ਜਿਹੜਾ ਉਹ ਮੰਗਦੇ ਆ, ਹੱਕ ਉਹਨਾਂ ਨੇ ਪਲੇਟ 'ਚ ਪਾ ਕੇ ਦੇਣਾ ਨਹੀਂ, ਹੱਕ ਜਿਹੜੇ ਉਹ ਲੈਣੇ ਪੈਣੇ, ਉਹ ਖੋਣੇ ਪੈਣੇ, ਮੰਗਣੇ ਪੈਣੇ ਆ। ਅਦਰਵਾਈਜ਼ ਉਹਨਾਂ ਨੇ ਦੇ ਨਾਟ ਗੋਇੰ ਟੂ ਕੇਅਰ ਅਬਾਊਟ ਯੂ। ਇਹ ਜਿਹੜੀ ਮੁੱਖ ਗੱਲ ਹੈਗੀ ਇਸ ਦੇ ਵਿੱਚ। ਇਹ ਵੀ ਹੈ ਬਾਈ ਜੀ, ਇੱਕ ਗੱਲ ਹੋਰ ਸੀਗੀ, ਜਿਵੇਂ ਹੁਣ ਆਪਾਂ ਨਾ ਇੱਥੇ ਫਰੈਜ਼ਨੋ ਦੇ ਵਿੱਚ ਮੈਂ ਦੇਖਿਆ, ਤੁਸੀਂ ਆਪਣੇ ਹਰਜੋਤ ਬਾਈ ਜੀ ਤੇ ਜਕਾਰਾ ਮੂਵਮੈਂਟ ਵਾਲੇ ਹਮੇਸ਼ਾ ਆਪਣੇ ਨਾ ਤੁਸੀਂ ਪੰਜਾਬੀ ਨੂੰ, ਜਿਵੇਂ ਆਪਾਂ ਸਕੂਲਾਂ ਦੇ ਵਿੱਚ ਪੰਜਾਬੀ ਲਵਾਈ ਆ, ਤੇ ਜਿਹੜੇ ਆਪਣੇ ਲੋਕਾਂ ਦੀ ਸਪੋਰਟ ਲਈ ਕਰਦੇ ਹੋ, ਜਿੰਨੀਆਂ ਵੀ ਇੱਥੇ
ਈਵਨ ਮੈਂ ਕਈ ਇੱਥੇ ਕਮਿਊਨਿਟੀਜ਼ ਦੇਖ ਰਿਹਾ, ਆਪਾਂ ਨੂੰ ਕਿਸੇ ਨਾਲ ਪ੍ਰੋਬਲਮ ਨਹੀਂ ਹੈਗੀ, ਜਿਨ੍ਹਾਂ ਦੀ ਬਹੁਤ ਘੱਟ ਆਪਣੇ ਨਾਲੋਂ ਪਾਪੂਲੇਸ਼ਨ ਹੈ ਨਾ, ਉਹਨਾਂ ਦੀ ਲੈਂਗੁਏਜ ਦੇ ਵਿੱਚ ਵੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ, ਪਰ ਆਪਣੀ ਪੰਜਾਬੀ ਨੂੰ ਪਿੱਛੇ ਛੱਡਿਆ ਹੋਇਆ ਸੀਗਾ। ਸੋ ਉਹਨਾਂ ਨਾਲ ਜਿੱਦਣ ਗੱਲ ਹੋਈ ਉਹ ਕਹਿੰਦੇ ਤੁਹਾਡੇ ਤੱਕ ਕਿਵੇਂ ਪਹੁੰਚਦੀ ਆ। ਸੋ ਮੈਂ ਤਾਂ ਸਿੱਧਾ ਦੱਸਿਆ ਮੈਂ ਜੀ ਸਾਨੂੰ ਤਾਂ ਇੱਕ ਤਾਂ ਅਸੀਂ ਪੰਜਾਬੀ ਰੇਡੀਓ USA ਨੂੰ ਫੋਲੋ ਕਰਦੇ ਹਾਂ, ਅਤੇ ਇੱਕ ਸਾਡੇ ਜਕਾਰਾ ਮੂਵਮੈਂਟ ਵਾਲੇ ਨੇ ਵੀ ਸਾਨੂੰ ਤਾਂ ਪੰਜਾਬੀ 'ਚ ਜਿੰਨੀ ਇਨਫੋਰਮੇਸ਼ਨ ਆਉਂਦੀ ਆ, ਜੋ ਵੋਲੰਟੀਅਰ ਕਰਦੇ ਨੇ, ਜਾਂ ਜਿੱਦਾਂ ਹੁਣ ਇਹਨਾਂ ਨੇ ਵੈਕਸੀਨ ਲਈ ਵੋਲੰਟੀਅਰ ਕੀਤਾ, ਤੇ ਉਹੀ ਦੱਸਦੇ ਮੈਂ ਵੀ ਸਾਡੀ ਪੰਜਾਬੀ ਲੈਂਗੁਏਜ ਨੂੰ ਪਿੱਛੇ ਛੱਡਿਆ ਪਿਆ ਵਾ। ਵੀ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਪੁੱਛਦੇ ਸੀਗੇ ਵੀ ਕਿੱਦਾਂ ਕਰੀਏ, ਤੇ ਮੈਂ ਅਸੀਂ ਫਿਰ ਆਹੀ ਦੱਸਿਆ ਸੀਗਾ ਵੀ ਤੁਹਾਡੇ ਤੱਕ ਰੀਚ ਕਰਨ, ਜਾਂ ਜਿੰਨੀ ਵੀ ਸਾਡੀ ਪੰਜਾਬੀ ਕਮਿਊਨਿਟੀ ਦੇ ਜਿੱਦਾਂ ਫੋਰ ਐਗਜ਼ਾਮਪਲ ਗੁਰਦੁਆਰੇ ਹੋ ਗਏ ਉੱਥੇ ਸਾਈਨ ਲਾ ਦੇਣਾ, ਜਾਂ ਗੌਰਮੈਂਟ ਨੇ ਜੇ ਰੀਚ ਕਰਨਾ ਤਾਂ ਕਰ ਸਕਦੇ ਆ ਜੀ। ਪਰ ਆਪਾਂ ਸੀਰੀਅਸਲੀ ਕਮਿਊਨਿਟੀ ਲੈਫਟ ਓਵਰ ਜੀ ਫੀਲ ਕੀਤੀ, ਜਿਵੇਂ ਸਟਾਰਟਿੰਗ 'ਚ ਕਿਸੇ ਨੇ ਕੋਈ ਪੰਜਾਬੀ ਦੇ ਵਿੱਚ ਕੋਈ ਸਾਈਨ ਨਹੀਂ ਲਵਾਏ। ਆਹ ਐਂਡ ਤੇ ਆ ਕੇ ਜਕਾਰਾ ਮੂਵਮੈਂਟ ਦੇ ਇੱਥੇ ਫਰੈਜ਼ਨੋ 'ਚ ਅਸੀਂ ਸਾਈਨ ਲੱਗੇ ਦੇਖਿਆ, ਜਿਵੇਂ ਬੇਬੇ ਜੀ ਦੀ ਫੋਟੋ ਲੱਗੀ ਹੋਈ ਸੀਗੀ ਉੱਤੇ, ਤੇ ਉੱਥੋਂ ਜਾਂ ਫਿਰ ਤੁਹਾਡੇ ਰੇਡੀਓ ਤੋਂ ਜਿੰਨੀ ਇਨਫੋਰਮੇਸ਼ਨ ਮਿਲੀ ਆ ਉਨੀ ਉੱਥੋਂ ਹੀ ਮਿਲੀ ਆ ਆਪਣੇ ਲੋਕਾਂ ਨੂੰ। ਤੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੈ ਚਲੋ ਉਹ ਤਾਂ ਮਾੜਾ ਮੋਟਾ ਇੱਧਰ ਹੱਥ ਪੱਲਾ ਮਾਰ ਲੈਂਦੇ ਨੇ ਫੋਨ ਤੇ, ਪਰ ਜਿਨ੍ਹਾਂ ਨੂੰ ਹੁਣ ਨਹੀਂ, ਵਿਚਾਰੇ ਆਪਣੇ ਬਜ਼ੁਰਗਾਂ ਨੂੰ ਨਹੀਂ ਆਉਂਦੀ, ਐਟਲੀਸਟ ਆਪਣੇ ਤੱਕ ਤਾਂ ਅਫੀਸ਼ੀਅਲਸ ਨੂੰ ਰੀਚ ਕਰਨੀ ਚਾਹੀਦੀ ਸੀ ਤੁਹਾਡੇ ਥਰੂ ਜਾਂ ਜਕਾਰਾ ਦੇ ਥਰੂ। ਬਿਲਕੁਲ ਸਨੀ ਬਾਈ ਜੀ, ਤੁਸੀਂ ਦੇਖੋ ਭਈ ਪੰਜਾਬੀ ਕਿੰਨੇ ਲੰਮੇ ਸਮੇਂ ਤੋਂ USA 'ਚ ਆਏ ਹੋ ਆ। ਮੈਂ ਤੁਹਾਨੂੰ ਬੇਰੀਏ 'ਚ ਦੱਸਦਾ, ਮੈਨੂੰ ਵੀ 30 ਸਾਲ ਹੋ ਗਿਆ ਬੇਰੀਏ 'ਚ ਆਏ ਨੂੰ, 30 ਤੋਂ ਵੀ ਜ਼ਿਆਦਾ ਹੋ ਗਏ। ਤੇ ਤੁਸੀਂ ਦੇਖੋ ਵੀ ਬੇਰੀਏ 'ਚ ਵੀ ਹਜੇ ਬਹੁਤ ਸਾਰੇ ਜਿਹੜੇ ਗੌਰਮੈਂਟ ਦੇ ਆਫਿਸਰਸ ਆ, ਉੱਥੇ ਤੁਹਾਨੂੰ ਪੰਜਾਬੀ 'ਚ ਕੋਈ ਡਾਕੂਮੈਂਟ ਨਹੀਂ ਮਿਲਦਾ ਹੈਗਾ। ਤਾਮਿਲ ਤੇ ਕੰਨੜ ਲੈਂਗੁਏਜ ਦੇ ਤੁਹਾਨੂੰ ਮਿਲ ਜੂਗੇ, ਜਿਹੜੇ ਕਿ ਹਜੇ ਉਹਨਾਂ ਨੂੰ ਆਇਆ ਨੂੰ 10-12 ਸਾਲ 15 ਸਾਲ ਹੀ ਹੋਏ ਆ, ਤੇ ਉਹ ਐਡੀ ਵੱਡੀ ਗਿਣਤੀ ਵਿੱਚ ਵੀ ਨਹੀਂ। ਸੋ ਹੁਣ ਆਪਾਂ ਦਾ ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਤੁਹਾਡਾ ਇਹ ਆਪਣਾ ਰੇਡੀਓ ਆ, ਕੋਈ ਵੀ ਪੰਜਾਬੀ ਦੇ ਬਾਬਤ, ਕੋਈ ਵੀ ਆਪਣੀ ਧਰਮ ਦੀ, ਕੋਈ ਵੀ ਆਪਣੀ ਕਮਿਊਨਿਟੀ ਦੀ ਕੋਈ ਵੀ ਗੱਲਬਾਤ ਹੁੰਦੀ ਆ, ਚਾਹੇ PPP ਲੋਨਸ ਨੂੰ ਲੈ ਕੇ, ਅਸੀਂ ਤੁਸੀਂ ਦੇਖ ਲਓ ਵੀ SBA ਦੇ ਜਿਹੜੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਿਓ ਵੀ ਉੱਥੇ ਹਿੰਦੀ ਲੈਂਗੁਏਜ ਹੈਗੀ ਆ, ਪੰਜਾਬੀ ਹੈ ਨਹੀਂ। ਆਪਣੇ ਬੰਦਿਆਂ ਦੇ ਕਿੰਨੇ ਬਿਜ਼ਨਸ ਆ। ਸੋ ਆਪਾਂ ਉਹ ਇਸ਼ੂ ਨੂੰ ਚੱਕਦੇ ਹੈਗੇ, ਤੁਹਾਡੇ ਤੱਕ ਪਹੁੰਚਾਣੇ ਆ, ਪਰ ਲੋਕਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਉਹ ਐਕਟ ਕਰਨਾ ਚਾਹੀਦਾ। ਜਦੋਂ ਆਪਾਂ ਕਹਿੰਦੇ ਆ, ਜਦੋਂ ਟਰੱਕਾਂ ਵਾਲਿਆਂ ਦੇ ਵੀ ਕੋਈ ਅਮੈਂਡਮੈਂਟ ਹੋਣੀ, ਕੋਈ ਇਸ਼ੂ ਆਉਣਾ ਹੁੰਦਾ, ਉਹ ਫਿਰ ਆਪਾਂ ਇਸ਼ੂ ਨਹੀਂ ਹੁੰਦੇ। ਬਹੁਤੀ ਵਾਰੀ ਕੀ ਹੁੰਦਾ ਹੈ ਵੀ ਸਾਰੇ ਕਹਿੰਦੇ ਵੀ ਬੋਲੋ ਵੀ ਤੁਸੀਂ ਤੇ ਬੰਦੂਕ ਵੀ ਤੁਸੀਂ ਚੱਕੋ। ਇਹ ਨਹੀਂ ਵੀ ਤੁਹਾਨੂੰ ਸਾਰੀ ਕਮਿਊਨਿਟੀ ਨੂੰ ਸਾਥ ਦੇਣਾ ਚਾਹੀਦਾ। ਸਾਡਾ ਰੇਡੀਓ ਦਾ ਮਾਧਿਅਮ ਹਰ ਇੱਕ ਗੱਲ ਨੂੰ ਘਰ ਘਰ ਤੱਕ ਪਹੁੰਚਾਉਣਾ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਇਸ਼ੂ ਕੀ ਹੈਗਾ। ਉਹੀ ਹੈ ਬਾਈ ਜੀ, ਆਪਣੇ ਨਾ ਕਈ ਵਾਰੀ ਘਾਟ ਦੇਖੀ ਹੈ, ਜਿਵੇਂ ਨਾ ਇੱਥੇ ਕਿਸੇ ਵੀ ਕਮਿਊਨਿਟੀ ਦੇ, ਮੈਕਸੀਕਨ ਕਮਿਊਨਿਟੀ ਹੋ ਗਈ ਜਾਂ ਏਸ਼ੀਅਨ ਕਮਿਊਨਿਟੀ ਦੇ ਮਾੜਾ ਜਿਹਾ ਅਟੈਕ ਹੋਇਆ, ਲੋਕ ਦੇਖ ਲਓ ਕਿਵੇਂ ਇਕੱਠੇ ਹੋਇਆ, ਜਦੋਂ ਮਾਸ ਸ਼ੂਟਿੰਗ ਹੋਈ ਉਹਨਾਂ ਨੂੰ ਹੇਟ ਕੀਤਾ, ਹਨਾ, ਬਹੁਤ ਮਾੜਾ ਹੋਇਆ। ਪਰ ਆਪਣੇ ਲੋਕ ਪਤਾ ਨਹੀਂ ਬਾਈ ਜੀ, ਪਤਾ ਨਹੀਂ ਤਾਂ ਆਪਾਂ ਘੰਟੇ ਲਾਉਣ 'ਚ ਬਿਜ਼ੀ ਹਾਂ। ਸਾਡੀ ਕਈ ਵਾਰ ਚੱਲ ਪੈਂਦੀ ਹੈ ਬਹਿਸ ਕਈਆਂ ਨਾਲ ਵੀ, ਜਦੋਂ ਆਪਾਂ ਨੂੰ ਆਵਾਜ਼ ਮਾਰਦੇ ਆ ਨਾ ਵੀ ਹਾਂਜੀ ਆਪਣੀ ਕਮਿਊਨਿਟੀ ਨਾਲ ਇੱਦਾਂ ਹੋਣਾ ਚਾਹੀਦਾ, ਜਿਵੇਂ ਹੁਣ ਪੰਜਾਬੀ ਲੱਗ ਰਹੀ ਆ ਤਾਂ ਆਪਾਂ ਨੂੰ ਸਰਵੇ ਕਰ ਸਮਾਂ ਦੀ ਵੱਧ ਚੜ੍ਹ ਕੇ ਸਕੂਲ ਦੇ ਮੂਹਰੇ ਜਾ ਕੇ ਵੀ ਕਰਨਾ ਚਾਹੀਦਾ ਵੀ ਲਵਾਓ, ਤਾਂ ਹੀ ਲੱਗਣੀਆਂ ਜੀ, ਨਹੀਂ ਤਾਂ ਕਿਹਨੇ ਪੁੱਛਣਾ, ਉਹਨਾਂ ਦਾ ਆਪਦਾ ਚੱਲੀ ਜਾਂਦਾ। ਬਿਲਕੁਲ ਬਿਲਕੁਲ ਜੀ। ਥੈਂਕ ਯੂ ਸਨੀ, ਥੈਂਕ ਯੂ ਵੈਰੀ ਮਚ ਕਾਲ ਦੇ ਲਈ। ਥੈਂਕ ਯੂ ਬਾਈ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ 408-272-52-100 ਦੇ ਉੱਤੇ। ਉਹਦਾ ਸਮਾਂ ਜਿਹੜਾ ਤਕਰੀਬਨ ਸਮਾਪਤੀ ਜਿਹੜਾ ਆ ਉਹ ਹੋ ਚੁੱਕਾ ਆ। ਤਾਂ ਤੁਹਾਨੂੰ ਪੰਜਾਬੀ ਰੇਡੀਓ USA ਨੇ ਜਿਹੜਾ ਇਸ ਇਨਫੋਰਮੇਸ਼ਨ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ, ਨਹੀਂ ਹੋਇਆ, ਕੀ ਹੋਇਆ, ਇਹ ਵੀ ਜਿਹੜੀ ਹੈ ਜ਼ਰੂਰ ਗੱਲਬਾਤ ਕਰਿਓ। ਮੈਂ ਵੀ ਆਪਾਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਉੱਤੇ ਜਿਹੜੀਆਂ ਉਹ ਕਾਲਸ ਜ਼ਰੂਰ ਜਿਹੜੀਆਂ ਆਪਾਂ ਲਵਾਂਗੇ। ਹਰਜੋਤ ਸਿੰਘ ਜੀ ਵੀ ਕੀ ਜਿਹੜੀ ਇਹ ਗੱਲ ਆ, ਦੇਖੋ ਇਹਨਾਂ ਨੇ ਜਿਹੜੀ ਇਹ ਬੜੀ ਅਹਿਮ ਇਸ ਦੇ ਵਿੱਚ ਗੱਲਾਂ ਕੀਤੀਆਂ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਕਿਸੇ ਦੇ ਖਿਲਾਫ ਹੇਟ ਹੁੰਦੀ ਆ ਅਤੇ ਆਪਾਂ ਜਿਹੜੀ ਆ ਉਹ ਆਪਣੀ ਮੰਗ ਹੋਣੀ ਚਾਹੀਦੀ ਆ ਇਨਸਾਫ ਦੀ। ਹੁਣ ਦੇਖੋ ਆਪਣੇ ਕਿੰਨੇ ਬਜ਼ੁਰਗ ਰੀਸੈਂਟਲੀ ਥੋੜ੍ਹੇ ਪਿਛਲੇ ਕੁਝ ਸਮੇਂ ਦੀ ਗੱਲ ਆ ਵੀ ਉਹਨਾਂ ਦੇ ਨਾਲ ਕੀ ਹੋਇਆ ਆ। ਉੱਥੇ ਟਰੇਸੀ ਦੇ ਵਿੱਚ ਬਜ਼ੁਰਗ ਨੂੰ ਚਾਕੂ ਦੇ ਨਾਲ ਮਾਰ ਦਿੱਤਾ ਗਿਆ। ਉੱਥੋਂ ਦੇ ਜਿਹੜੇ ਅਟਰਨੀਜ਼ ਆ, ਪ੍ਰੋਸੀਕਿਊਟਰ ਸੀਗੇ, ਉਸ ਬੰਦੇ ਦੇ ਖਿਲਾਫ ਜਿਹੜੇ ਚਾਰਜਿਸ ਹੀ ਆਲਮੋਸਟ ਜਿਹੜੇ ਡਰੋਪ ਹੋਣ ਦੀ ਗੱਲ ਹੋ ਗਈ। ਅਤੇ ਆਪਣੇ ਬੰਦਿਆਂ ਨੂੰ ਜਿਹੜਾ ਉੱਥੇ ਜਿਹੜਾ ਆ ਉਹ ਬੋਲਣਾ ਚਾਹੀਦਾ, ਸਾਰਿਆਂ ਨੂੰ ਬੋਲਣਾ ਚਾਹੀਦਾ ਆ। ਜੇ ਤੁਸੀਂ ਕਿਸੇ ਦੇ ਵੀ ਹੋਰ ਦੇ ਹੱਕਾਂ ਦੇ ਜਿਹੜੇ ਉਹ ਹੱਕ ਦੇ ਵਿੱਚ ਆ ਅਤੇ ਆਪਣੇ ਹੱਕਾਂ ਦੇ ਲਈ ਵੀ ਜਾਣਾ ਆ। ਹੁਣ ਆਪਾਂ ਫਾਰਮਰ ਪ੍ਰੋਟੈਸਟ ਨੂੰ ਦੇਖ ਲਈਏ, ਆਪਾਂ ਉਹ ਬੈਠੇ ਨੇ ਉੱਥੇ, ਆਪਾਂ ਨੂੰ ਇੱਥੇ ਉਹ ਦਰਦ ਹੈਗਾ ਆ ਅਤੇ ਆਪਾਂ ਇੱਥੇ ਜਿਹੜੀਆਂ ਉਹ ਰੈਲੀਆਂ ਕੱਢ ਰਹੇ ਹਾਂ, ਪ੍ਰੋਟੈਸਟ ਕਰ ਰਹੇ ਸੀਗੇ, ਸਾਰਾ ਕੁਛ ਕਰ ਰਹੇ ਸੀਗੇ। ਸੋ ਆਪਣੇ ਹੱਕਾਂ ਨੂੰ ਪਛਾਣੋ, ਆਪਣੇ ਹੱਕਾਂ ਨੂੰ ਲੈਣ ਦੇ ਲਈ ਤੁਹਾਨੂੰ ਅੱਗੇ ਮੋਹਰੇ ਜਿਹੜਾ ਉਹ ਹੋਣਾ ਪੈਣਾ ਆ। ਇਹ ਕੋਈ ਬਹੁਤਾ ਅਮਰੀਕਾ ਦੇ ਵਿੱਚ ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆ ਇਹਨਾਂ ਦੇ ਇਤਿਹਾਸ ਦੇ ਵਿੱਚ। ਹੁਣ ਤੋਂ ਮੇਬੀ 5-6 ਦਹਾਕੇ ਪਹਿਲਾਂ ਹੀ ਜਿਹੜੀਆਂ ਔਰਤਾਂ ਨੂੰ
ਜਾਂ ਜਿਹੜੇ ਕਲਰਡ ਪੀਪਲ ਹੈਗੇ ਆ ਉਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਜਿਹੜਾ ਮਿਲਿਆ, ਉਹਨਾਂ ਨੇ ਵੀ ਡਾਂਗਾਂ ਖਾ ਕੇ ਕੁੱਟਮਾਰ ਉਹਨਾਂ ਨੇ ਖਾਧੀ ਆ, ਕਈ ਕੁਛ ਹੋਇਆ, ਫਿਰ ਜਾ ਕੇ ਉਹਨਾਂ ਨੂੰ ਇਹ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲੀਆਂ ਆ। ਸੋ ਆਪਾਂ ਨੂੰ ਵੀ ਸਹੂਲਤਾਂ ਲੈਣ ਦੇ ਲਈ ਅੱਗੇ ਆਉਣਾ ਪੈਣਾ ਆ। ਇਹ ਡਾਲਰਾਂ ਦੀ ਇਕੱਲੀ ਖੇਡ ਨਹੀਂ ਹੈਗੀ, ਡਾਲਰ ਕਮਾਈ ਕਰਨੀ ਆ ਅਤੇ ਉਹ ਸਾਰਾ ਕੁਛ ਕਰਨਾ ਆ, ਅਤੇ ਉਹਦਾ ਫਾਇਦਾ ਤਾਂ ਹੀ ਆ ਜੇ ਤੁਹਾਨੂੰ ਇੱਥੇ ਵੀ ਉਹਨਾਂ ਦੇ ਬਰਾਬਰ ਦੇ ਜਿਹੜੇ ਉਹ ਹੱਕ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਉਹ ਮਿਲਣਗੀਆਂ। ਬਹੁਤ ਸਾਰੇ ਲੋਕ ਕਹਿਣਗੇ ਨਹੀਂ ਆਪਾਂ ਨੂੰ ਇੱਦਾਂ ਦੀ ਕੋਈ ਸ਼ਾਇਦ ਜਿਹੜੀ ਜ਼ਰੂਰਤ ਨਹੀਂ ਆ, ਪਰ ਐਸੀ ਕੋਈ ਗੱਲ ਨਹੀਂ। ਇੱਥੇ ਜੇ ਬਾਕੀ ਬੋਲੀਆਂ ਨੂੰ, ਬਾਕੀ ਭਾਸ਼ਾਵਾਂ ਨੂੰ, ਬਾਕੀ ਕਮਿਊਨਿਟੀਜ਼ ਨੂੰ ਉਹਨਾਂ ਦੀ ਬੋਲੀ ਦੇ ਵਿੱਚ, ਉਹਨਾਂ ਦੀ ਭਾਸ਼ਾ 'ਚ, ਉਹਨਾਂ ਦੇ ਜਿਹੜਾ ਕਹਿ ਲਓ ਵੀ ਰਹਿਣ ਸਹਿਣ ਦੇ ਮੁਤਾਬਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ, ਅਤੇ ਆਪਾਂ ਵੀ ਉਨੀ ਹੀ ਚੀਜ਼ ਦੇ ਹੱਕਦਾਰ ਹੈਗੇ ਆ। ਫਸਟ ਅਮੈਂਡਮੈਂਟ ਆਪਾਂ ਨੂੰ ਇਹ ਅਧਿਕਾਰ ਦਿੰਦਾ ਆ ਵੀ ਆਪਾਂ ਸਾਰੇ ਜਾਣੇ ਇਸ ਚੀਜ਼ ਦੇ ਬਰਾਬਰ ਦੇ, ਹਰ ਇੱਕ ਚੀਜ਼ ਦੇ ਜਿਹੜੇ ਉਸ ਚੀਜ਼ ਦੇ ਹੱਕਦਾਰ ਹੈਗੇ ਆ, ਅਤੇ ਉਸ ਤੋਂ ਆਪਾਂ ਪਿੱਛੇ ਨਹੀਂ ਹਟਣਾ। ਆਪਾਂ ਇਹ ਨਹੀਂ ਕਬੂਲਣਾ ਹਾਂ ਜੇ ਉੱਧਰਲੇ ਪਾਸੇ ਥੋੜ੍ਹਾ ਜ਼ਿਆਦਾ ਦੇ ਤਾਂ ਆਪਾਂ ਨੂੰ ਘੱਟ ਦੇਤਾ ਤਾਂ ਕੋਈ ਗੱਲ ਨਹੀਂ, ਆਪਣਾ ਸਰੀ ਜਾਂਦਾ, ਉਹ ਨਹੀਂ ਗੱਲ ਹੁੰਦੀ। ਸਰੀ ਤਾਂ ਸਾਰਿਆਂ ਦਾ ਹੀ ਜਾਂਦਾ ਹੁੰਦਾ ਆ। ਗੱਲ ਹੈ ਵੀ ਜਿਹੜੇ ਹੱਕ ਆ ਉਹ ਬਰਾਬਰ ਦੇ ਜਿਹੜੇ ਹੋਣੇ ਚਾਹੀਦੇ ਆ। ਇਹ ਇੱਦਾਂ ਫਿਰ ਫਾਰਮਰ ਨੂੰ ਵੀ ਇੱਦਾਂ ਹੀ ਜਿਹੜੇ ਉਹ ਕਹਿ ਦੇਣਗੇ ਸਰ ਤਾਂ ਉਹਨਾਂ ਦਾ ਵੀ ਜਾਣਾ ਹੀ ਆ ਜੀ, ਗੱਲ ਕੋਈ ਨਹੀਂ, ਪਰ ਇਹ ਹੱਕਾਂ ਦੀ ਗੱਲ ਜਿਹੜੀ ਉਹ ਹੁੰਦੀ ਆ। ਇੱਕ ਆਪਾਂ ਕਾਲਰ ਲਵਾਂਗੇ ਅਤੇ ਫਿਰ ਹਰਜੋਤ ਸਿੰਘ ਜੀ ਆਪਾਂ ਪ੍ਰੋਗਰਾਮ ਨੂੰ ਸਮਾਪਤ ਵੀ ਕਰਾਂਗੇ। ਬੀਸਲਾ ਜੀ ਜੁੜਿਆ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਜਕਾਲ ਜੀ ਤੇ ਖਾਲਸਾ ਜੀ। ਸਤਿ ਸ਼੍ਰੀ ਅਕਾਲ। ਬੜਾ ਧੰਨਵਾਦ ਹੈ, ਮੇਰਾ ਧੰਨਵਾਦ ਇਹ ਕਰਨਾ ਹੈ ਜੀ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ ਜੀ। ਤੇ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਕਹਿਣੀ ਆ ਜੀ, ਪਤਾ ਨਹੀਂ ਪਈ ਇਹ ਸਹੀ ਹੈ ਜਾਂ ਗਲਤ ਆ। ਤੇ ਸਾਡੇ 'ਚ ਏਕੇ ਦੀ ਘਾਟ ਆ ਜੀ। ਮਰਦਮਸ਼ੁਮਾਰੀ ਹੋਈ ਸੀ ਜੀ, ਤੇ ਅੱਧੇ ਕਹਿੰਦੇ ਸੀ ਪੰਜਾਬੀ ਤੇ ਅੱਧੇ ਕਹਿੰਦੇ ਸੀਗੇ ਉੱਧਰ ਨੂੰ ਜਾਣਾ ਆ, ਤੇ ਮੈਂ ਤਾਂ ਬਸ ਇੰਨਾ ਹੀ ਕਹਿਣਾ ਸੀਗਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੌਲੀ ਹੌਲੀ ਹੋ ਜਾਂਦੇ ਇਕੱਠੇ। ਹੁਣ ਫਾਰਮਰ ਮਸਲੇ ਤੇ ਤੁਸੀਂ ਦੇਖ ਲਓ ਵੀ ਸਾਰੇ ਇਕੱਠੇ ਹੀ ਸੀਗੇ। ਸੋ ਪਰ ਹੋਣਾ ਚਾਹੀਦਾ ਜ਼ਰੂਰ। ਇਹ ਨਾ ਸੋਚੋ ਵੀ ਨਹੀਂ ਹੁਣ ਮੇਰੇ ਤਾਂ ਨਿਆਣੇ ਨਹੀਂ ਪੜ੍ਹਦੇ ਤਾਂ ਆਪਾਂ ਨੂੰ ਪੰਜਾਬੀ ਸਕੂਲੇ ਲੱਗੇ ਜਾਂ ਨਾ ਲੱਗੇ ਕੋਈ ਫਾਇਦਾ ਨਹੀਂ। ਤੁਸੀਂ ਦੇਖੋ ਜਿਹੜੇ ਸਾਡੇ ਤੋਂ ਪਹਿਲਾਂ ਜਿਹੜੇ ਬਜ਼ੁਰਗ ਆਏ ਆ ਉਹਨਾਂ ਨੇ ਕਿੰਨੀਆਂ ਜਿਹੜੀਆਂ ਲੜਾਈਆਂ ਲੜੀਆਂ, ਕਿੰਨੇ ਕੇਸ ਜਿਹੜੇ ਦਸਤਾਰ ਸਜਾਉਣ ਦੇ ਹੀ ਕੇਸ, ਕਿਰਪਾਨ ਦੇ ਕੇਸ ਕਿੰਨੇ ਲੜੇ ਹੈਗੇ ਆ। ਆਪਾਂ ਪਿਛਲੇ ਸਮੇਂ ਡਿਸਕਸ ਕਰਦੇ ਰਹੇ ਆ ਵੀ ਕਿਸ ਤਰ੍ਹਾਂ ਜਦੋਂ ਕੈਨੇਡਾ 'ਚ ਪਹਿਲੇ ਸਿੱਖ ਆਏ ਸੀ, ਉਹ ਜਿੱਥੇ ਘੋੜਿਆਂ ਵਾਲੇ ਤਵੇਲੇ ਹੁੰਦੇ ਉਹਨਾਂ 'ਚ ਰਹਿੰਦੇ ਸੀ, ਤੇ ਸੋ ਹੌਲੀ ਹੌਲੀ ਉਹਨਾਂ ਨੇ ਸਾਰਿਆਂ ਨੇ ਕੇਸ ਫਾਈਟ ਕੀਤੇ ਆ। ਇੱਥੇ ਵੀ ਦੇਖ ਲਓ ਜਿਹੜੇ ਜੁੱਬਾ ਸਿਟੀ ਪ੍ਰਿਜ਼ਨਰਸ ਪੁਰਾਣੇ ਆਏ ਹੋ ਆ 60-70 ਸਾਲ ਪਹਿਲਾਂ ਕਿੱਦਾਂ ਫਾਈਟ ਕੀਤੇ ਆ ਉਹਨੇ। ਸੋ ਆਪਾਂ ਨੂੰ ਜ਼ਰੂਰ ਆਉਣ ਵਾਲੀ ਜਨਰੇਸ਼ਨ ਦੇ ਲਈ ਜ਼ਰੂਰ ਫਾਈਟ ਕਰਨਾ ਚਾਹੀਦਾ ਹੈਗਾ ਜੀ। ਜੀ ਬਿਲਕੁਲ। ਅਤੇ ਆਪਣੇ ਜਿਹੜਾ ਪ੍ਰੋਗਰਾਮ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਜਿਹੜਾ ਹੁਣ ਆਪਾਂ ਸਮਾਪਤ ਆ। ਕੱਲ੍ਹ ਨੂੰ ਆਪਾਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਜ ਲਵਾਂਗੇ। ਸਰੋਤਿਓ ਤੁਸੀਂ ਜਿਹੜੇ ਜ਼ਰੂਰ ਵਿਚਾਰ ਆਪਣੇ ਕੱਲ੍ਹ ਨੂੰ ਇਸ ਦੇ ਵਿੱਚ ਜਿਹੜੇ ਜ਼ਰੂਰ ਸ਼ਾਮਲ ਕਰਿਓ ਵੀ ਤੁਹਾਨੂੰ ਜਿਹੜਾ ਆ ਓਵਰਆਲ ਪੰਜਾਬੀ ਰੇਡੀਓ USA ਦਾ ਰੋਲ ਆ ਉਹ ਕਿੱਦਾਂ ਦਾ ਜਿਹੜਾ ਰਿਹਾ, ਅਤੇ ਆਪਣੇ ਹੱਕਾਂ ਦੇ ਲਈ ਆਪਾਂ ਨੂੰ ਹੋਰ ਕੀ ਕੁਛ ਜਿਹੜਾ ਉਹ ਕਰਨਾ ਚਾਹੀਦਾ ਆ। ਅਤੇ ਆਪਾਂ ਹਰਜੋਤ ਸਿੰਘ ਜੀ ਹੁਣ ਇਜਾਜ਼ਤ ਲੈਂਦੇ ਹਾਂ ਅਤੇ ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।